मोदी जो प्राइम मिनिस्टर बनया और पार्लीमेंट क्योंकि उस तो पहला तो कदे मैंबर पार्लीमेंट भी नहीं सके तो पार्लीमेंट की पौड़ियाँ चढ़द्या उन्हें मत्था टेकिया थले होके उन्हें कहा जी मैं जिहड़ा टैंपल ऑफ डेमोक्रेसी च आया और मैं नतमस्तक हो रहा हूँ। जदों दा आया 2014 तो लैके हुण तक 8 सालां च वो एक फाशिस्ट डिक्टेटर वांग सिर्फ तो सिर्फ हिंदुत्व के एजेंडे नूं ही लागू कर रहा और हर उस ट्रैडिशन नूं जिहड़ी भारत के कॉन्स्टिट्यूशन च सैकुलरिज्म के नां थले निकलती है उन्होंने बुरी तरह तोड़ रहा। जे तुसी पार्लीमेंट का इस लैवल का जिहड़ा उसका उद्घाटन कर रहे हो ज़ाहिर है कि जां तक किसी दी नूं भी उत्थे तुसी पूजा लई हुण उहदे तो ब्राह्मण सदे। अशोका का पीरीयड ही सी जो जिन्हें कि बुद्ध धर्म अडॉप्ट किया थां थां ते आलमोस्ट जिहड़े बौद्धी स्तंभ ने वो सारे राज दे विच लाए गए और इस किस्म का एक जिहड़ा सब तो वड्डा बौद्ध स्तंभ सी जिहड़ा लगभग 1.6 मीटर वो उसने सारनाथ दे विच लवाया सी। जिहड़े बुद्ध दे उस स्तूपे दे उत्ते चारों शेर ने जिन्हों इंडिया ने 47 तो बाद अपने कॉन्स्टिट्यूशन जिहड़ा 26 जनवरी 1950 में लिया उस दे विच उन्होंने अपना नैशनल एंबलम के तौर पर चुनिया। उस दे विच शेर शांत ने कंटेंडेड ने ग्रेसफुल ने। अज जिहड़ा काम है मोदी ने किया उत्थे उस नैशनल एंबलम नूं बदल के ये अल्टीमेटली जिहड़ा इन्हां दा ऐलानिया है कि भाई असीं हर एक नूं जिहड़ा हिंदू बनाउणा है और इस नूं हिंदू राष्ट्र बनाना है। हुण जदों ते ऑब्जैक्ट होया उन्होंने कहा जी जिहड़ा ओरीजिनल है असीं कोई नहीं तब्दीली कीती वो तो 1.6 मीटर सी ये जिहड़ा हुण असीं लिआंदा है ये 6.5 मीटर है और उन्होंने 33 मीटर दी जिहड़ा उसका स्टैंड बनाया गया है जिते खड़ा किया है। जे असीं ओरीजिनल नूं रखदे तो फिर वो नज़र नहीं सी आना है। वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा थोड़ी होस्ट नीलम कौर तो मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी तो दुनिया भर च बैठे साडे बहुत ही प्यारे सोहणे सियाणे TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 12 ਜੁਲਾਈ 2022 28 ਹਾੜ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸ਼ੀਨ ਕੇਬਲ ਬੈਲਫਾਲ ਕੇਬਲ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹ ਹਰ ਮਹੀਨੇ ਇੱਕ ਜਿਹੜਾ ਪ੍ਰੋਗਰਾਮ ਹੈ ਉਹ ਸਪਾਂਸਰ ਕਰਦੇ ਨੇ ਔਰ ਇਹਨਾਂ ਨੇ TV 84 ਦੇ ਦਰਸ਼ਕਾਂ ਤਾਈਂ ਬੇਨਤੀ ਕੀਤੀ ਹੈ ਕਿ ਸਾਨੂੰ ਮਜ਼ਬੂਤ ਸਿੱਖ ਮੀਡੀਆ ਦੀ ਸਖਤ ਲੋੜ ਹੈ ਜੇ ਅਸੀਂ ਆਪਣਾ ਮੀਡੀਆ ਜੋ ਸਾਡਾ ਪੱਖ ਦੁਨੀਆ ਸਾਹਮਣੇ ਰੱਖਣ ਦਾ ਜ਼ਰੀਆ ਹੈ ਮਜ਼ਬੂਤ ਨਾ ਕਰ ਸਕੇ ਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਕੌਮੀ ਤੌਰ ਤੇ ਬਹੁਤ ਨੁਕਸਾਨ ਹੋਵੇਗਾ। ਸੋ ਅਸੀਂ ਆਪਣਾ ਦਸਵੰਧ ਕੱਢੀਏ ਅਤੇ TV 84 ਦੇ ਹੱਥ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਮੋਦੀ ਦੀ ਅਗਵਾਈ ਹੇਠ ਭਾਰਤ ਨੂੰ RSS ਵੱਲੋਂ
ਬੜੀ ਤੇਜ਼ੀ ਨਾਲ ਹਿੰਦੂ ਰਾਸ਼ਟਰ ਵਿੱਚ ਬਦਲਿਆ ਜਾ ਰਿਹਾ। ਸੋ ਇਸ ਦੀ ਸ਼ੇਕੜਲੀ ਉਦਾਹਰਨ ਭਾਰਤ ਦੀ ਨਵੀਂ ਪਾਰਲੀਮੈਂਟ ਦੀ ਬਣ ਰਹੀ ਬਿਲਡਿੰਗ ਤੋਂ ਮਿਲਦੀ ਹੈ। ਸੋ ਬਿਲਡਿੰਗ ਦੇ ਉੱਪਰ ਜਿਹੜਾ 4 ਸ਼ੇਰਾਂ ਵਾਲਾ ਅਸ਼ੋਕ ਸਤੰਭ ਲਗਾਇਆ ਗਿਆ ਹੈ, ਇਸ ਵਿੱਚ ਸ਼ੇਰਾਂ ਦਾ ਹੁਲੀਆ ਹੀ ਵਿਗਾੜ ਕੇ ਰੱਖ ਦਿੱਤਾ। ਸੋ ਯਾਦ ਰਹੇ, ਇਹ 4 ਸ਼ੇਰਾਂ ਵਾਲਾ ਨੈਸ਼ਨਲ ਐਮਬਲਮ ਬੋਧੀ ਰਾਜਾ ਅਸ਼ੋਕ ਆਪਣੇ ਰਾਜ ਵਿੱਚ ਲਾਏ ਸੀ ਉਹਨਾਂ ਨੇ। ਸੋ ਬੋਧੀ ਸਤੰਭਾਂ ਤੋਂ ਲਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਵਿੰਦਰ ਸਿੰਘ ਔਰ ਵੀਰ ਅਮਨਵੀਰ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ, ਇਹ ਡੈਲਸ ਟੈਕਸਾਸ ਬੇਸਡ ਨੇ ਔਰ ਜਿਸ ਅੰਦਰੂਨੀ ਲਗਾਵ ਦੇ ਨਾਲ TV 84 ਦੇ ਲਈ ਇਹਨਾਂ ਨੇ ਫੰਡ ਰੇਜ਼ਿੰਗ ਕੀਤਾ ਔਰ ਹੁਣ ਵੀ ਖਾਸ ਤੌਰ ਤੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਜਾਣ ਤੋਂ ਬਾਅਦ ਲਗਾਤਾਰਤਾ ਨਾਲ ਵੀਰ ਗੋਵਿੰਦਰ ਸਿੰਘ ਸਾਡੇ ਨਾਲ ਇਨ ਟੱਚ ਹੁੰਦੇ ਨੇ। ਅੱਛਾ, ਔਰ ਹਮੇਸ਼ਾ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਵੀ ਤੁਸੀਂ ਇਹ ਨਾ ਸਮਝੋ ਵੀ ਡਾਕਟਰ ਸਾਹਿਬ ਚਲੇ ਗਏ, ਤੁਸੀਂ ਇਕੱਲੇ ਰਹਿ ਗਏ, ਅਸੀਂ ਤੁਹਾਡੇ ਨਾਲ ਹੈ, ਅਖੀਰਲੇ ਸਾਹ ਤੱਕ ਸਾਨੂੰ ਜੋ ਵੀ ਸੇਵਾ ਲਾਓਗੇ ਅਸੀਂ ਹਾਜ਼ਰ ਹਾਂ। ਇਸੇ ਤਰ੍ਹਾਂ ਵੀਰ ਅਮਨਵੀਰ ਸਿੰਘ ਜਿਹੜਾ ਬਹੁਤ ਸੁਲਝਿਆ ਹੋਇਆ ਨੌਜਵਾਨ ਹੈ ਔਰ ਮੈਨੂੰ ਤਾਂ ਬੇਸ਼ੱਕ ਟ੍ਰੈਜਿਕ ਮੂਮੈਂਟਸ ਵੇਲੇ ਹੀ ਥੋੜ੍ਹਾ ਵਕਤ ਸਪੈਂਡ ਕਰਨ ਦਾ ਮੌਕਾ ਮਿਲਿਆ ਜਦੋਂ ਡਾਕਟਰ ਰਣਜੀਤ ਸਿੰਘ ਚੜ੍ਹਾਈ ਕੀਤੇ ਜਾਂ ਇੱਥੇ ਜਦੋਂ ਆਏ, ਲੇਕਿਨ ਮੈਂ ਦੇਖ ਸਕਦਾ ਹਾਂ ਕਿ ਕਿਵੇਂ ਫਾਰਸਾਈਟਡਨੈਸ ਜਿਹਨੂੰ ਅਸੀਂ ਦੂਰਦਰਸ਼ਤਾ ਕਹਿੰਦੇ ਹਾਂ, ਅੰਦਰੋਂ ਐਮੋਸ਼ਨਲੀ ਕੌਮ ਦੇ ਨਾਲ ਪਿਆਰ ਔਰ ਆਪਣੇ ਜੀਵਨ ਦੇ ਵਿੱਚ ਸਿੱਖੀ ਵੈਲਿਊਜ਼ ਨੂੰ ਧਾਰਨ ਕਰਨ ਦਾ ਚਾਅ, ਕਿਉਂਕਿ ਇਹ ਸੌਖਾ ਨਹੀਂ ਹੁੰਦਾ ਜਦੋਂ ਤੁਸੀਂ ਖਾਸ ਤੌਰ ਤੇ ਜਿਸ ਕਿਸਮ ਦਾ ਕਾਰੋਬਾਰ, ਬੇਸ਼ੱਕ ਟਰੱਕਿੰਗ ਜਾਂ ਦੂਸਰੇ ਨੂੰ ਲੋਕ ਸਮਝਦੇ ਨੇ ਕਿ ਭਾਈ ਇਹਦੇ 'ਚ ਪੈਸੇ ਬਣਦੇ ਨੇ, ਪਰ ਇਹ ਬਹੁਤ ਸਖਤ ਮੁਸ਼ੱਕਤ ਹੈ ਔਰ ਇਸ ਸਖਤ ਮੁਸ਼ੱਕਤ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਉਹ ਆਪਣਾ ਨਿਤਨੇਮ, ਆਪਣੀਆਂ ਗੁਰਸਿੱਖੀ ਵੈਲਿਊਜ਼ ਔਰ ਉਸ 'ਚੋਂ ਵੀ ਤੁਸੀਂ ਇੰਨੀ ਸਖਤ ਮਿਹਨਤ 'ਚੋਂ ਜੋ ਕਮਾਈ ਕਰਦੇ ਹੋ, ਤੁਹਾਨੂੰ ਇਹ ਚਾਹ ਹੋਏ ਕਿ ਭਾਈ ਅਸੀਂ ਪੰਥ ਦੇ ਲੇਖੇ ਲਾਉਣੇ। ਸੋ ਵੀਰ ਅਮਨਵੀਰ ਸਿੰਘ ਜਿਹੜੇ ਨੇ ਉਹਨਾਂ ਸਾਰੀਆਂ ਹੀ ਭਾਵਨਾਵਾਂ ਨਾਲ ਓਤਪ੍ਰੋਤ ਨੇ ਔਰ ਅਸੀਂ ਇਹਨਾਂ ਦੋਨਾਂ ਹੀ ਵੀਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਉਹਨਾਂ ਦਾ ਇਹ ਮੈਸੇਜ ਹੈ, ਲਗਾਤਾਰਤਾ ਨਾਲ ਉਹ ਇਹ ਸਮਝਦੇ ਨੇ ਕਿ ਮੀਡੀਆ ਇੱਕ ਪਾਵਰਫੁਲ ਵੈਪਨ ਹੈ ਔਰ TV 84 ਨੇ ਪਿਛਲੇ 10 ਸਾਲ ਤੋਂ ਲਗਾਤਾਰਤਾ ਨਾਲ ਇਹ ਘਾਟ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਪੰਥਕ ਪਿੜ ਦੇ ਵਿੱਚ, ਤਾਂ ਕਿ ਦੁਨੀਆ ਦੇ ਵਿੱਚ ਜੋ ਵੀ ਜਿੱਥੇ ਵੀ ਵਾਪਰਦਾ ਉਹ ਕਿਵੇਂ ਸਿੱਖ ਕੌਮ ਨੂੰ ਪ੍ਰਭਾਵਿਤ ਕਰਦਾ ਹੈ, ਕਿਵੇਂ ਸਿੱਖ ਕੌਮ ਦਾ ਕੌਮੀ ਘਰ ਖਾਲਿਸਤਾਨ ਜਿਹੜਾ ਹੈ ਉਹ ਉਸ ਨੂੰ ਕੀ ਦਰਪੇਸ਼ ਚੈਲੰਜ ਨੇ ਔਰ ਭਾਰਤ ਦੇ ਜਿਹੜੇ ਫਾਸ਼ੀਵਾਦੀ ਨਾਜ਼ੀ ਤਰਜ਼ ਦੇ ਹਾਕਮ ਨੇ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਪਿਛਲੀਆਂ 4 ਦਹਾਈਆਂ ਤੋਂ ਹੀ ਟੋਟਲ ਵਾਰ ਜਿਹੜੀ ਹੈ ਉਹ ਅਨਐਲਾਨੀਆਂ ਜਿਹੜੀ ਹੈ ਉਹ ਭਰਪਾ ਕੀਤੀ ਹੋਈ ਹੈ, ਉਸ ਨੂੰ ਸਿੱਖ ਕੌਮ ਕਿਵੇਂ ਜਿਹੜਾ ਹੈ ਉਹ ਸਟੈਪ ਬਾਈ ਸਟੈਪ ਵਿਉਂਤਬੰਦੀ ਨਾਲ ਲੌਂਗ ਟਰਮ ਸਟ੍ਰੈਟਜੀ ਦੇ ਨਾਲ ਉਸ ਜੰਗ ਨੂੰ ਜਿੱਤ ਸਕਦੀ ਹੈ। ਇਹ ਬੇਸ਼ੱਕ ਕੁਝ ਚੀਜ਼ਾਂ ਅੰਦਰ ਬਹਿ ਕੇ ਜਿਹੜੀਆਂ ਪਲਾਨ ਕਰਨ ਵਾਲੀਆਂ ਹੁੰਦੀਆਂ ਨੇ, ਲੇਕਿਨ ਪਬਲਿਕਲੀ ਜਿਹੜੀ ਇੱਕ ਗਾਈਡਲਾਈਨ ਦੇਣਾ ਹੈ ਉਹ ਜ਼ਰੂਰ ਅਸੀਂ ਕੋਸ਼ਿਸ਼ ਕਰਦੇ ਹਾਂ। ਔਰ ਜਿਵੇਂ ਅੱਜ ਹੀ ਆਸਟ੍ਰੇਲੀਆ ਤੋਂ ਆਪਣੇ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਇੱਕ ਗੱਲ ਜਿਹੜੀ ਅਗੇਨ ਇਸ ਫਾਰਮੈਟ ਤੇ ਵੀ ਕਹਿਣਾ ਚਾਹੁੰਦਾ ਕਿ ਬਹੁਤ ਵਾਰ ਜਦੋਂ ਹੁਣ ਅਸੀਂ ਬਾਹਰ ਐਕਟੀਵਿਟੀ ਦੇਖਦੇ ਹਾਂ ਔਰ ਅਮਰੀਕਾ, ਕੈਨੇਡਾ, UK ਤੋਂ ਬਾਅਦ ਆਸਟ੍ਰੇਲੀਆ ਵੀ ਹੁਣ ਸਿੱਖ ਆਬਾਦੀ ਦੇ ਲਿਹਾਜ਼ ਨਾਲ ਲਗਭਗ 250,000 ਦੇ ਨੇੜੇ ਤੇੜੇ ਸਿੱਖ, ਔਰ ਉਹਨਾਂ 'ਚ ਵੀ ਬਹੁਤ ਸਾਰੇ 90s ਦੇ ਵਿੱਚ ਆਏ ਯੰਗਸਟਰਸ ਨੇ ਔਰ ਲੇਟੈਸਟ ਜਿਹੜਾ ਸੈਂਸਸ ਡਾਟਾ ਸਾਹਮਣੇ ਆ ਰਿਹਾ ਉਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਕਿਵੇਂ ਕਿਹਨਾਂ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਮੈਲਬਰਨ ਔਰ ਦੂਸਰਿਆਂ ਦੇ ਵਿੱਚ ਇੱਕ ਥਿਕ ਪੋਪੂਲੇਸ਼ਨ ਸਿੱਖਾਂ ਦੀ ਔਰ ਖਾਸ ਤੌਰ ਤੇ ਯੰਗਸਟਰਸ ਦੀ ਹੈ ਜੀ। ਔਰ ਅਸੀਂ ਇਹ ਵੀ ਦੇਖ ਰਹੇ ਹਾਂ, ਇੱਥੋਂ ਦਾ ਤਾਂ ਸਾਨੂੰ ਤਜਰਬਾ ਹੈ ਅਮਰੀਕਾ, ਕੈਨੇਡਾ ਜਾਂ ਈਵਨ UK ਦੇ ਹਵਾਲੇ ਨਾਲ, ਕਿ ਕਿਵੇਂ ਉਸ ਕਿਸਮ ਦਾ ਜਿੱਥੋਂ ਪੰਥਕ ਗੱਲ, ਖਾਲਿਸਤਾਨ ਦੀ ਗੱਲ ਨਿਕਲਦੀ ਹੈ, ਨਾਲ ਦੀ ਨਾਲ ਜਿਹੜੇ ਭੜਕਾਟ ਪੈਦਾ ਕਰਨ ਵਾਲੇ ਜਾਂ ਆਪਸ ਟਕਰਾਅ ਕਰਨ ਵਾਲੇ ਐਲੀਮੈਂਟ ਇੰਡੀਅਨ ਗਵਰਨਮੈਂਟ ਸਿੱਖੀ ਬਾਣੇ ਦੇ ਵਿੱਚ ਇਸਤੇਮਾਲ ਕਰਦੀ ਹੈ। ਉੱਥੇ ਕੋਈ ਬੋਦੀ ਵਾਲੇ ਜਾਂ ਟੋਪੀ ਵਾਲੇ ਉਹਨਾਂ ਨੇ ਗੁਰਦੁਆਰਿਆਂ 'ਚ ਨਹੀਂ ਵਾੜੇ ਹੁੰਦੇ ਜਾਂ ਜਥੇਬੰਦੀਆਂ 'ਚ ਨਹੀਂ ਵਾੜੇ ਹੁੰਦੇ, ਉਹਨਾਂ ਦੇ ਲਈ ਲਫ਼ਜ਼ ਅਸੀਂ ਏਜੰਟ ਪ੍ਰੋਵੋਕੇਟਿਵ ਕਹਿੰਦੇ ਹਾਂ ਕਿ ਭਾਈ ਜਿਨ੍ਹਾਂ ਨੇ ਭੜਕਾਟ ਪੈਦਾ ਕਰਨੀ ਹੈ ਉਹ ਵੀ ਆਪਣਾ ਕੰਮ ਨਾਲ ਦੀ ਨਾਲ ਤੇਜ਼ ਕਰ ਦਿੰਦੇ ਨੇ। ਔਰ ਆਸਟ੍ਰੇਲੀਆ 'ਚ ਵੀ ਇਸ ਦਾ ਰੁਝਾਨ ਨਜ਼ਰ ਆ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਗੱਲ ਸਾਨੂੰ ਬਿਲਕੁਲ ਕਲੀਅਰਲੀ ਸਮਝ ਲੈਣੀ ਚਾਹੀਦੀ ਹੈ, ਬਾਰ-ਬਾਰ
ਅਸੀਂ ਦੁਹਰਾਉਂਦੇ ਹਾਂ ਕਿ ਸਾਡੀ ਸਟਰਗਲ UN ਚਾਰਟਰ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹੈ, ਜਿਹੜੀ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਹੈ। ਇਹ ਸਾਡਾ ਹੱਕ ਹੈ ਔਰ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਇਸ ਸਟਰਗਲ ਨੂੰ ਜਾਰੀ ਰੱਖ ਰਹੇ ਹਾਂ। ਜਿਹੜਾ ਵੀ ਕੋਈ ਇਸ ਕਿਸਮ ਦਾ ਭੜਕਾਟ ਪੈਦਾ ਕਰਨ ਵਾਲਾ ਏਜੰਟ ਵਿੱਚ ਵੜ ਕੇ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਕੋਈ ਹਿੰਸਾ ਵੱਲ ਤੋਰਦਾ ਹੈ, ਵਾਇਲੈਂਸ ਵੱਲ ਜਿਹੜਾ ਹੈ ਉਹ ਐਨਕਰੇਜ ਕਰਦਾ ਹੈ, ਜਾਂ ਕੋਈ ਹੋਰ ਮੁਲਕ ਵਿਰੋਧੀ ਖਾਸ ਤੌਰ ਤੇ ਇਹਨਾਂ ਮੁਲਕਾਂ ਜਿੱਥੇ ਅਸੀਂ ਬੈਠੇ ਹਾਂ ਕਾਰਵਾਈਆਂ ਕਰਦਾ ਹੈ, ਤੇ ਉਸ ਨੂੰ ਫੌਰਨ ਜਿਹੜੀਆਂ ਏਜੰਸੀਆਂ ਨੇ ਇੱਥੋਂ ਦੀਆਂ ਉਹਨਾਂ ਦੇ ਹਵਾਲੇ ਕਰਨਾ ਚਾਹੀਦਾ, ਉਹਨਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਕਿਉਂਕਿ ਜਿਹੜਾ ਅਸੀਂ ਬਿਲਕੁਲ ਪੀਸਫੁਲੀ ਜਿਹੜਾ ਇਸ ਸਟਰਗਲ ਨੂੰ ਇੱਥੇ ਕਰ ਰਹੇ ਹਾਂ ਔਰ ਇਹੀ ਸਾਡੀ ਸਟਰੈਂਥ ਵੀ ਹੈ। ਔਰ ਜਿਵੇਂ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਉਹ ਹਰਿਆਣਵੀ ਜਿਸ ਨੂੰ ਹੀਰੋਜ਼ ਵੈਲਕਮ ਦਿੱਤੀ, ਉਸ ਰਾਹੀਂ ਕਿਵੇਂ ਭੜਕਾਟ ਪੈਦਾ ਕਰਕੇ ਹਮਲੇ ਕਰਵਾਏ ਗਏ। ਔਰ ਮੈਂ ਸਮਝਦਾ ਵੀ ਇਹ ਮੁਸਤੈਦੀ ਹੈ ਆਸਟ੍ਰੇਲੀਅਨ ਏਜੰਸੀਆਂ ਦੀ, ਪੁਲਿਸ ਦੀ, ਕਿ ਉਹਨਾਂ ਨੇ ਉਹਨੂੰ ਜਿਹੜਾ ਹੈ ਕੇਸ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਔਰ ਉਹਨੂੰ ਜਿਹੜਾ ਹੈ ਉਹ ਡਿਪੋਰਟ ਕੀਤਾ ਗਿਆ। ਇਸੇ ਤਰ੍ਹਾਂ ਜਰਮਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ 2 ਕੇਸ ਇੱਦਾਂ ਦੇ ਜਿਨ੍ਹਾਂ ਦੀ ਕਨਵਿਕਸ਼ਨ ਹੋਈ, ਜਿਹੜੇ ਕਿ ਸਿੱਖੀ ਸਰੂਪ ਵਾਲੇ ਇੰਡੀਅਨ ਏਜੰਟ ਜਿਹੜੇ ਵਿੱਚ ਵੜੇ ਹੋਏ ਸੀ ਔਰ ਉਹ ਕਿਵੇਂ ਜਿਹੜੇ ਨੇ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਅ ਦੇ ਪੈਸੇ ਲੈ ਕੇ ਇਸ ਕਿਸਮ ਦੀਆਂ ਐਕਟੀਵਿਟੀਜ਼ ਕਰ ਰਹੇ ਸੀ। ਕੈਨੇਡਾ 'ਚ ਤਾਂ ਅਸੀਂ ਏਅਰ ਇੰਡੀਆ ਦਾ ਇੱਕ ਇੰਨਾ ਵੱਡਾ ਹਾਦਸਾ ਜਿਹਨੂੰ ਏਜੰਸੀਆਂ ਨੇ ਕਿਸ ਲੈਵਲ ਤੇ ਕੀਤਾ, ਕਿਸ ਲੈਵਲ ਦੀ ਇਨਫਿਲਟ੍ਰੇਸ਼ਨ ਸੀ, ਔਰ ਇਹੀ ਰੁਝਾਨ ਅਸੀਂ ਦੂਸਰੇ ਪਾਸੇ ਵੀ ਦੇਖ ਸਕਦੇ ਹਾਂ। ਸੋ ਅਸੀਂ ਸਮਝਦੇ ਹਾਂ ਵੀ ਮੀਡੀਆ ਰਾਹੀਂ ਸਾਡਾ ਇਹ ਫਰਜ਼ ਵੀ ਬਣਦਾ ਹੈ, ਅਸੀਂ ਅਗਾਹ ਵੀ ਕਰਦੇ ਹਾਂ, ਲੇਕਿਨ ਹਰ ਜਥੇਬੰਦੀ ਜਿੱਥੇ ਵੀ ਖਾਲਿਸਤਾਨ ਲਈ ਕੰਮ ਕਰਦੀ ਹੈ ਉਹ ਆਪਣੀਆਂ ਸਟੇਟਮੈਂਟਸ ਵਿੱਚ ਵੀ ਇਸ ਗੱਲ ਨੂੰ ਯਕੀਨੀ ਬਣਾਏ, ਕਿਉਂਕਿ ਅੱਜ ਕੱਲ੍ਹ ਇਹ ਨਵਾਂ ਇਹਨਾਂ ਨੇ ਫੈਸ਼ਨ ਫੜਿਆ ਹੋਇਆ ਹੈ ਜਿਹਦੇ 'ਚ ਕਿ ਜਿਹੜੀਆਂ ਸਪੀਚਸ ਕਿਤੇ ਵੀ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਟਰਾਂਸਲੇਸ਼ਨ ਕਰਵਾ ਕੇ ਇੰਡੀਅਨ ਜਿਹੜੇ ਐਮਬੈਸੀਆਂ ਔਰ ਕੌਂਸੂਲੇਟਾਂ ਵਾਲੇ ਨੇ, ਹਾਈ ਕਮਿਸ਼ਨਰ ਨੇ, ਉਹ ਰੈਲੇਵੈਂਟ ਏਜੰਸੀਆਂ ਨੂੰ ਜਿਹੜੀਆਂ ਇੱਥੇ ਲਾਅ ਐਂਡ ਆਰਡਰ ਨੂੰ ਉਹਨਾਂ ਨੂੰ ਦਿੰਦੇ ਨੇ ਦੱਸਣ ਦੇ ਲਈ ਕਿ ਦੇਖੋ ਜੀ ਇਹ ਤਾਂ ਵਾਇਲੈਂਸ ਲਈ ਭੜਕਾ ਰਹੇ ਨੇ, ਦੂਜੇ ਲਈ ਕਰ ਰਹੇ ਨੇ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕੀ ਅਲਫਾਜ਼ ਇਸਤੇਮਾਲ ਕਰਨੇ ਨੇ ਉਹਨਾਂ ਬਾਰੇ ਵੀ ਜਿਹੜਾ ਅਸੀਂ ਜਾਗਰੂਕ ਰਹੀਏ। ਲੇਕਿਨ ਇਹ ਦੁਹਰਾ ਬਾਰ-ਬਾਰ ਹੋਣਾ ਚਾਹੀਦਾ, ਸਿਰਫ ਲਫ਼ਜ਼ਾਂ 'ਚ ਹੀ ਨਹੀਂ ਅਮਲਾਂ 'ਚ ਵੀ, ਕਿਉਂਕਿ ਸਾਨੂੰ ਕਿਸੇ ਕਿਸਮ ਦੀ ਕੋਈ ਹਿੰਸਾ ਦੀ ਇੱਥੇ ਲੋੜ ਨਹੀਂ ਹੈ। ਅਸੀਂ ਬਿਲਕੁਲ ਅਮਨ ਪਸੰਦ ਤਰੀਕੇ ਦੇ ਨਾਲ ਆਪਣਾ ਕੇਸ ਜਿਹੜਾ ਹੈ ਉਹ ਪ੍ਰੋਪੇਗੇਟ ਕਰ ਸਕਦੇ ਹਾਂ। ਇੱਥੋਂ ਦੇ ਕਨਸਟੀਟਿਊਸ਼ਨ ਵੀ ਸਾਨੂੰ ਇਹ ਹੱਕ ਦਿੰਦੇ ਨੇ ਔਰ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਜੋ ਅਸੀਂ ਕਰ ਰਹੇ ਹਾਂ ਉਹ ਹੱਕ ਬਨਾਜ਼ਬ ਹੈ। ਬਹੁਤ ਵਾਰ ਜਦੋਂ ਅਸੀਂ ਰੋਜ਼ਾਨਾ ਨਿਤਨੇਮ ਖਾਸ ਤੌਰ ਤੇ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਕੁਛ ਤੁਕਾਂ ਤੇਜ਼ੀ ਨਾਲ ਅਸੀਂ ਪੜ੍ਹ ਕੇ ਨਿਕਲ ਜਾਂਦੇ ਹਾਂ। ਹਾਂ, ਇਹ ਤਾਂ ਸਾਨੂੰ ਪਤਾ ਹੈ ਵੀ ਬਾਬਾ ਗੁਰੂ ਨਾਨਕ ਸਾਹਿਬ ਨੇ ਜੋ ਕਿਹਾ ਉਹ ਬਹੁਤ ਵੱਡੀਆਂ ਗੱਲਾਂ ਕਹੀਆਂ, ਕਈ ਵਾਰੀ ਅਸੀਂ ਸਮਝਦੇ ਹਾਂ ਵੀ ਸਾਡੀ ਸਮਝ ਤੋਂ ਬਾਹਰ ਨੇ, ਪਰ ਜਦੋਂ ਅਸੀਂ ਇਹ ਪੜ੍ਹਦੇ ਹਾਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਿਆ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਹੁਣ ਜ਼ਾਹਰ ਹੈ ਕਿ ਲੱਖਾਂ ਪਾਤਾਲ, ਲੱਖਾਂ ਆਕਾਸ਼, ਔਰ ਜਦੋਂ ਅਸੀਂ ਆਪਣੀ ਧਰਤੀ, ਫਿਰ ਆਪਣਾ ਸੋਲਰ ਸਿਸਟਮ, ਫਿਰ ਅਸੀਂ ਜਿਹੜੀਆਂ ਨੇ ਉਹ ਸਾਰੀ ਕਾਸਮੋਸ ਦੇ ਵਿੱਚ ਗੈਲੈਕਸੀਜ਼ ਦੀ ਗੱਲ ਕਰਦੇ ਹਾਂ ਜਿਹਨੂੰ ਪਰਸ਼ੀਅਨ ਦੇ ਵਿੱਚ ਜਾਂ ਉਰਦੂ ਦੇ ਵਿੱਚ ਕਹਿਕਸ਼ਾਂ ਕਿਹਾ ਜਾਂਦਾ ਹੈ। ਔਰ ਫਿਰ ਮੇਰੇ ਦਿਲੋਂ ਦਿਮਾਗ ਦੇ ਉੱਤੇ ਅਲਾਮਾ ਇਕਬਾਲ ਦਾ ਇਹ ਸ਼ੇਅਰ ਆਉਂਦਾ ਹੈ ਕਿ ਸਿਤਾरों के आगे जहाँ और भी हैं अभी इश्क के इम्तिहान और भी हैं। ਔਰ ਅੱਜ ਜਿਹੜੀ ਖਬਰ ਦੁਨੀਆ ਨੇ ਦੇਖੀ, ਪ੍ਰੈਜ਼ੀਡੈਂਟ ਬਾਈਡਨ ਨੇ ਉਹਨਾਂ ਪਿਕਚਰਸ ਨੂੰ ਰਿਲੀਜ਼ ਕੀਤਾ ਜਿਸ ਨੇ ਦੱਸਿਆ ਕਿ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ 'ਚ ਇਹ ਅਨੁਭਵ ਕਰਦੇ ਹਾਂ ਕਿ ਭਾਈ ਉਸ ਰੱਬ ਨੇ ਜਿਹੜਾ ਇਹ ਸਾਰਾ ਯੂਨੀਵਰਸ ਬਣਾਇਆ, ਅੰਗਰੇਜ਼ੀ ਦਾ ਲਫ਼ਜ਼ ਯੂਨੀਵਰਸ ਹੈ ਔਰ ਅਸੀਂ ਉਹਨੂੰ ਕੁੱਲ ਕਾਇਨਾਤ ਕਹਿੰਦੇ, ਔਰ ਉਸ ਕਾਇਨਾਤ ਦੇ ਵਿੱਚ ਸਾਡੀ ਧਰਤੀ ਇੱਕ ਬਹੁਤ ਛੋਟਾ ਜਿਹਾ ਉਸ ਦਾ ਹਿੱਸਾ ਹੈ। ਇਸ ਦੇ ਵਿੱਚ ਕਿੰਨੇ ਤਾਰੇ ਸਿਆਰੇ ਕੀ ਨੇ ਹੁਣ ਤੱਕ ਤਾਂ ਅਨੁਭਵ, ਜਾਂ ਜਦੋਂ ਚੰਦਰਮਾ ਦੇ ਉੱਤੇ ਬੰਦਾ ਉਤਰਿਆ, ਫਿਰ ਮੰਗਲ ਦੀ ਯਾਤਰਾ ਸ਼ੁਰੂ ਹੋਈ, ਉਹ ਮਾਰਸ ਤੱਕ ਪਹੁੰਚੇ, ਫਿਰ ਅਗਲਿਆਂ ਦੀ ਗੱਲ ਹੋਈ,
ਲੇਕਿਨ ਜਿਹੜੀ ਅੱਜ ਇੱਕ ਆਬਜ਼ਰਵੇਸ਼ਨ ਹੀ ਨਹੀਂ ਜਿਸ ਦੇ ਸਬੂਤ ਤਸਵੀਰ ਰੂਪ ਦੇ ਵਿੱਚ ਸਾਹਮਣੇ ਲਿਆਂਦੇ ਗਏ ਨੇ, ਔਰ ਇਹ ਨਾਸਾ ਜਿਹੜੀ ਜ਼ਾਹਰ ਹੈ ਅਮਰੀਕਾ ਦੀ ਵੱਡੀ ਸਪੇਸ ਏਜੰਸੀ, ਔਰ ਉਹਦੇ ਨਾਲ ਯੂਰਪੀਅਨ ਸਪੇਸ ਏਜੰਸੀ ਤਾਵਨ ਕਰਦੀ ਹੈ, ਕੈਨੇਡੀਅਨ ਸਪੇਸ ਏਜੰਸੀ, ਔਰ ਇਹਨਾਂ ਨੇ ਜਿਹੜਾ ਇਸ ਦੇ ਵਿੱਚ ਜਿਹੜਾ ਜੇਮਸ ਵੈਬ ਸਪੇਸ ਟੈਲੀਸਕੋਪ ਜਿਹੜਾ ਕੁਝ ਸਾਲ ਪਹਿਲਾਂ $10 ਬਿਲੀਅਨ ਦੀ ਕਾਸਟ ਦੇ ਨਾਲ ਇਹ ਟੈਲੀਸਕੋਪ ਲਾਇਆ ਗਿਆ ਸੀ, ਉਹਨੇ ਆਪਣੀ ਪਹਿਲੀ ਕਾਰਗੁਜ਼ਾਰੀ ਦਿਖਾਈ ਹੈ, ਔਰ ਉਹਨੇ ਇਹ ਦੱਸਿਆ ਕਿ ਦੁਨੀਆ ਦੇ ਵਿੱਚ ਯੂਨੀਵਰਸ ਦੇ ਵਿੱਚ ਕੀ ਹੈ, ਔਰ ਉਸ ਦੀ ਮੈਂ ਬਹੁਤੀ ਡਿਟੇਲ ਕਿਉਂਕਿ ਅੱਜ ਸੋਸ਼ਲ ਮੀਡੀਆ ਤੇ ਵੀ ਇਸ ਦਾ ਹੀ ਜ਼ਿਕਰ ਹੈ, ਔਰ ਟਿਊਜ਼ਡੇ ਯਾਨੀ ਕੱਲ ਫਿਰ ਨਾਸਾ ਵੱਲੋਂ ਉਸ ਸੰਬੰਧੀ ਹੋਰ ਡਿਟੇਲ ਦਿੱਤੀ ਜਾਏਗੀ। ਪਰ ਜਿਹੜੇ ਸਾਡੇ ਵੀਰ ਭੈਣਾਂ ਦੂਰ ਦਰਾਡੇ ਬੈਠੇ ਰੈਗੂਲਰਲੀ ਟੀਵੀ ਜਾਂ ਦੂਸਰੇ ਨਾਲ ਨਹੀਂ ਜੁੜਦੇ, ਮੈਂ ਥੋੜੀ ਬਰੀਫ ਜਾਣਕਾਰੀ ਦੇਣਾ ਚਾਹਾਂਗਾ ਕਿ ਇਹ ਜਿਹੜੇ ਇਮੇजेस ਜਿਸ ਨੂੰ ਜਿਹੜਾ ਹੈ ਉਹ ਕਲਸਟਰ ਆਫ ਇਮੇजेस ਵੀ ਕਿਹਾ ਗਿਆ, ਗੈਲੈਕਸੀ ਕਲਸਟਰ, ਇਹ ਫਸਟ ਡੀਪ ਫੀਲਡ ਦੇ ਥੱਲੇ ਇਹ ਡਾਨ ਆਫ ਯੂਨੀਵਰਸ ਕਿ ਜਦੋਂ ਇਹ ਬ੍ਰਹਿਮੰਡ ਜਾਂ ਕਾਇਨਾਤ ਬਣੀ ਉਸ ਵੇਲੇ ਤੱਕ ਅਜੇ ਨਹੀਂ ਪਹੁੰਚੇ, ਇਹ 4.6 ਬਿਲੀਅਨ ਈਅਰਸ ਐਗੋ, ਲਗਭਗ 4.5 ਬਿਲੀਅਨ ਸਾਲ ਪਹਿਲਾਂ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਲਾਈਟ ਈਅਰਸ ਕੀ ਹੁੰਦੇ ਨੇ, ਕਿੰਨਾ ਵਕਤ ਲੱਗਦਾ ਹੈ ਜਦੋਂ ਤੱਕ ਸਾਡੇ ਤੱਕ ਪਹੁੰਚਦੇ ਨੇ, ਔਰ ਇਹ ਅਜੇ ਜਿਹੜੇ ਇਹ ਲਗਭਗ 4.5 ਬਿਲੀਅਨ ਸਾਲ ਪਹਿਲਾਂ ਜਿਸ ਕਿਸਮ ਦੀ ਇਹ ਯੂਨੀਵਰਸ ਦੇ ਵਿੱਚ ਇਹ ਗੈਲੈਕਸੀਜ਼ ਦਾ ਕਲਸਟਰ ਸੀ, ਜਿਹਨੂੰ ਗੈਲੈਕਸੀ ਕਲਸਟਰ ਕਿਹਾ ਗਿਆ, ਫਸਟ ਡੀਪ ਫੀਲਡ ਕਿਹਾ ਗਿਆ, ਇਹ ਇਮੇजेस ਉਸ ਦੇ ਨੇ। ਔਰ ਇਸ ਬਾਰੇ ਜਿਹੜੇ ਅਲਫਾਜ਼ ਕਹੇ ਗਏ ਕਿ ਇਹ ਮੈਂ ਉਸ ਨੂੰ ਦੁਹਰਾਉਣਾ ਚਾਹੁੰਦਾ ਕਿ ਔਰ ਇਹ ਜਿਹੜਾ ਇਮੇजेस ਵੀ ਆਏ ਔਰ ਇਹ ਜਿਹੜਾ ਗੈਲੈਕਸੀ ਕਲਸਟਰ ਹੈ ਇਸ ਬਾਰੇ ਵੀ ਕਿਹਾ ਗਿਆ ਕਿ ਜੇ ਤੁਸੀਂ ਬਾਂਹ ਫੈਲਾ ਕੇ ਇੱਕ ਰੇਤ ਦਾ ਕਣਕਾ ਤੁਹਾਡੀ ਤਲੀ ਤੇ ਟਿਕਿਆ ਹੋਏ ਤੇ ਜਿੰਨੇ ਇਮੇजेस ਜਾਂ ਜਿੰਨੀਆਂ ਇਹ ਗੈਲੈਕਸੀਜ਼ ਆਈਆਂ ਨੇ ਉਸ ਰੇਤ ਦੇ ਕਣਕੇ ਨਾਲੋਂ ਵੀ ਜਿਹੜੀਆਂ ਨੇ ਉਹ ਛੋਟੀਆਂ ਨੇ। ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਅਸੀਂ ਸਗਲ ਬ੍ਰਹਿਮੰਡ ਕੋ ਠਾਕਰ ਸੁਆਮੀ ਕਹਿੰਦੇ ਹਾਂ ਕਿ ਕਿਵੇਂ ਉਹ ਰਬੁਲ ਆਲਮੀਨ ਹੈ, ਉਹ ਸਾਰੇ ਆਲਮ ਦਾ, ਕਾਇਨਾਤ ਦਾ, ਬ੍ਰਹਿਮੰਡ ਦਾ, ਯੂਨੀਵਰਸ ਦਾ ਮਾਲਕ ਹੈ। ਔਰ ਇਹਦੇ 'ਚ ਜਿਹੜੀ ਮੈਂ ਇੱਕ ਪੈਰਾਗ੍ਰਾਫ ਜਿਹੜਾ ਸ਼ੇਅਰ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਵੈਬਸ ਫਸਟ ਡੀਪ ਫੀਲਡ ਕਿਹਾ ਗਿਆ ਹੈ, ਪਹਿਲੇ ਇਮੇजेस ਆਏ ਨੇ, ਔਰ ਗੈਲੈਕਸੀ ਕਲਸਟਰ SMACS 0723 ਉਹਦੇ 'ਚ ਬਹੁਤ ਸਾਰੀਆਂ ਹੋਰ ਵੀ ਡਿਟੇਲ ਨੇ। ਥਾਊਜ਼ੈਂਡਸ ਆਫ ਗੈਲੈਕਸੀਜ਼, ਥਾਊਜ਼ੈਂਡਸ including the faintest objects ever observed in infrared have appeared in Webb's view for the first time। ਇਹ ਪਹਿਲੀ ਵਾਰ ਹੈ ਕਿ ਇਹ ਜਿਹੜੇ ਨੇ images ਇਹ appear ਹੋਏ ਨੇ। This slice of vast universe covers a patch of sky approximately the size of a grain of sand held at arm's length by someone on the ground। ਇਹ ਮੈਂ already explain ਕੀਤਾ ਹੈ। This deep field taken by Webb's near infrared camera is a composite made from images at different wavelengths totaling 12.5 hours। ਇਹ ਜਿਹੜੀਆਂ wavelengths ਨੇ ਉਹਨਾਂ ਦੀਆਂ ਇਹ ਟੋਟਲ 12.5 ਘੰਟੇ ਦੇ ਪੀਰੀਅਡ ਦੇ ਵਿੱਚ achieving depths of infrared wavelengths beyond the Hubble Space Telescope's deepest fields which took weeks। ਇਹ ਕਈ ਹਫ਼ਤਿਆਂ ਦੀ ਟੁਗੈਦਰ। ਔਰ ਜਿਵੇਂ ਮੈਂ ਕਿਹਾ ਵੀ ਇਹ ਜਿਹੜੀ ਹੈ ਇਹ ਇੱਕ ਰੇਤ ਦੇ ਕਣਕੇ ਤੋਂ ਵੀ ਘੱਟ, ਔਰ ਇਹ ਵੀ ਅਜੇ ਇਸ ਤੋਂ ਪਹਿਲਾਂ ਕਿਉਂਕਿ ਜਦੋਂ ਇਸ ਯੂਨੀਵਰਸ ਦੇ ਬਣਨ ਦੀ ਗੱਲ ਹੁੰਦੀ ਹੈ ਤਾਂ ਇੱਕ ਅੰਦਾਜ਼ੇ ਮੁਤਾਬਕ ਇਹ 15 ਤੋਂ 20 ਬਿਲੀਅਨ ਈਅਰਸ ਐਗੋ ਹੋਣ ਦੇ ਵਿੱਚ ਆਇਆ ਤੇ ਜਿਹੜੇ ਅਜੇ ਇਮੇजेस ਨੇ ਇਹਨਾਂ ਦੇ ਮੁਤਾਬਕ ਇਹ 4.6 ਬਿਲੀਅਨ ਈਅਰਸ ਐਗੋ ਜਿਹੜੇ ਨੇ ਉਹ ਹੁਣ ਤੱਕ ਪਹੁੰਚੇ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਬਹੁਤ ਵਾਰ ਜਿਹੜੇ ਥੋੜ੍ਹੇ ਬਹੁਤ ਅਧਕੜੇ ਜੇ ਸਾਡੇ ਲੋਕ ਜਦੋਂ ਕੁਦਰਤ ਦੇ ਜਾਂ ਥੋੜ੍ਹੀਆਂ ਬਹੁਤ 2-4 ਕਿਤਾਬਾਂ ਪੜ੍ਹ ਲੈਂਦੇ ਨੇ ਤੇ ਉਹ ਨਾਸਤਿਕਤਾ ਦਾ ਜਿਹੜਾ ਹੈ ਉਹ ਰੁਖ ਕਰ ਲੈਂਦੇ ਨੇ ਕਿ ਜਦੋਂ ਤੁਸੀਂ ਦੇਖੋ ਕਿ ਵੀ ਇਹ ਕਿਵੇਂ ਸਾਰਾ ਯੂਨੀਵਰਸ, ਕਿਵੇਂ ਕਾਇਨਾਤ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸਗਲ ਸਮਗਰੀ ਤੁਮਰੇ ਸੂਤਰਧਾਰੀ, ਕਿ ਇਹਨੂੰ ਕਿਵੇਂ ਜੇ ਸੂਤਰ ਅਸੀਂ ਧਾਗੇ ਨੂੰ ਕਹਿੰਦੇ ਕਿ ਇਹ ਸਾਰੀ ਸਮਗਰੀ, ਸਾਰੀ ਕਾਇਨਾਤ ਨੂੰ ਕਿਵੇਂ ਰੱਬ ਨੇ ਨੇਮਬੱਧ ਕੀਤਾ ਜੀ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹਨੂੰ ਕਿਵੇਂ ਉਹ ਇੱਕ ਸਾਰਾ ਸਿਸਟਮ ਕ੍ਰੀਏਟ ਕੀਤਾ ਤੇ ਫਿਰ ਇੱਕੋ ਹੀ ਲਫ਼ਜ਼ ਮੂੰਹ ਚੋਂ ਨਿਕਲਦਾ ਹੈ, ਵਾਹ ਵਾਹ ਵਾਹ।
ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ, ਇਹ ਕਿਸੇ ਇਮੇਜ ਨੇ ਉਸ ਰੱਬ ਲਈ ਹੈ ਕਿ ਵੰਡਰ ਤੁਸੀਂ ਇਹ ਅੱਜ ਤਾਂ ਇਹ ਅਸੀਂ ਗੈਲੈਕਸੀਜ਼ ਔਰ ਦੂਸਰੇ ਦੀ ਗੱਲ ਕਰ ਰਹੇ ਹਾਂ, ਤਾਂ ਈਵਨ ਹਿਊਮਨ ਬਾਡੀ ਜਦੋਂ ਤੁਸੀਂ ਅੰਦਰ ਜਿਵੇਂ ਬੱਚੇ ਦੇ ਜਨਮ ਤੋਂ ਲੈ ਕੇ ਯੂਟਰਸ 'ਚ ਉਹਦਾ ਬਰਥ ਤੋਂ ਲੈ ਕੇ ਅੰਦਰ ਸਾਰੇ ਸਿਸਟਮ ਨੂੰ ਦੇਖਦੇ ਹੋ ਤਾਂ ਫਿਰ ਇੱਕੋ ਹੀ ਲਫ਼ਜ਼ ਨਿਕਲਦਾ ਹੈ, ਵਾਹ ਵਾਹ ਵਾਹ, ਕਿ ਕਿਵੇਂ ਉਸ ਕ੍ਰੀਏਟਰ ਨੇ, ਦਾਤੇ ਨੇ ਕੀ ਕੁਛ ਕ੍ਰੀਏਟ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਮਾਰਵਲਸ ਆਫ ਸਾਇੰਸ ਨੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਵੀ ਇਨਸਾਨੀ ਦਿਮਾਗ ਜੋ ਕੁਛ ਕਰ ਰਿਹਾ ਹੈ, ਈਵਨ ਇਸ ਦੇ ਉੱਤੇ ਵੀ ਹੈ ਕਿ ਜਿਹੜੇ ਫਾਈਨੈਸਟ ਬ੍ਰੇਨ ਸਾਇੰਸ ਦੀ ਦੁਨੀਆ 'ਚ ਵੀ ਮੰਨੇ ਜਾਂਦੇ ਨੇ, ਉਹ ਆਇਨਸਟਾਈਨ ਹੋਏ, ਨਿਊਟਨ ਹੋਏ, ਤੇ ਕਿਹਾ ਜਾਂਦਾ ਵੀ ਉਹਨਾਂ ਨੇ ਵੀ ਉਹ ਵੀ ਸਿਰਫ 6 ਤੋਂ 7% ਦੇ ਕਰੀਬ ਦਿਮਾਗ ਹੀ ਉਹਨਾਂ ਨੇ ਇਸਤੇਮਾਲ ਕੀਤਾ ਹੈ, 93% ਅਜੇ ਉਹਨਾਂ ਦਾ ਵੀ ਅਨਯੂਜ਼ਡ ਰਿਹਾ ਤੇ ਸਾਡੇ ਚੋਂ ਤਾਂ ਬਹੁਤ ਸਾਰੇ ਅਸੀਂ ਤਾਂ ਕੋਰੇ ਦਾ ਕੋਰਾ ਹੀ ਲੈ ਕੇ ਜਾਣਾ ਹੈ ਖੁਦਾਵੰਦ ਕਰੀਮ ਦੇ ਕੋਲ, ਰੱਬ ਦੇ ਕੋਲ, ਉਹਨੂੰ ਕਹਿਣਾ ਲੈ ਬਾਬਾ ਜਿਵੇਂ ਲਿਆਂਦਾ ਅਸੀਂ ਉਵੇਂ ਹੀ ਤੁਹਾਨੂੰ ਮੋੜ ਚੱਲੇ, ਅਸੀਂ ਇਹਨੂੰ ਘਸਾਇਆ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਯੂਨੀਕ ਜਿਹੜੀ ਹੈ ਉਹ ਪ੍ਰਾਪਤੀ ਹੈ। ਹੁਣ ਗੱਲ ਅਸੀਂ ਕਰੀਏ ਯੂਨੀਵਰਸ ਤੋਂ ਥੱਲੇ ਆਈ ਹੈ, ਇਸ ਧਰਤੀ ਤੇ ਡਿੱਗੀ ਹੈ ਆ ਕੇ, ਔਰ ਫਿਰ ਇਸ ਧਰਤੀ ਤੋਂ ਡਿੱਗ ਕੇ ਮੋਦੀ ਦੇ ਉਸ ਹਿੰਦੂਤਵਾ ਦੇ ਮੁਲਕ 'ਚ ਜਾਈ ਹੈ ਕਿ ਭਾਈ ਇੱਕ ਪਾਸੇ ਰੱਬ ਨੇ ਕੀ ਕੁਛ ਬਣਾਇਆ, ਕ੍ਰੀਏਟ ਕੀਤਾ ਹੈ, ਇਸ ਧਰਤੀ ਦੇ ਉੱਤੇ ਵੀ ਕਿਵੇਂ ਸਭ ਤੋਂ ਜਿਹੜਾ ਉੱਪਰ ਬਿਠਾਇਆ ਬੰਦਾ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਹੁਣ ਸਿਕਦਾਰ ਨਵਾਬ ਨੂੰ ਕਹਿੰਦੇ ਨੇ, ਰੂਲਰ ਨੂੰ ਕਹਿੰਦੇ ਨੇ ਕਿ ਸਾਰੀਆਂ ਫਾਰਮਸ ਆਫ ਲਾਈਫ, ਸਾਰੀਆਂ ਜੂਨ ਲਫ਼ਜ਼ ਜਿਹਦੇ ਲਈ ਅਕਸਰ ਰੂਹਾਨੀਅਤ ਵਿੱਚ ਵਰਤਿਆ ਜਾਂਦਾ ਹੈ, ਫਾਰਮ ਆਫ ਲਾਈਫ, ਇਹ ਸਾਰੀਆਂ ਰੱਬ ਨੇ ਬੰਦੇ ਦੇ ਸਬਜੂਗੇਟ ਕੀਤੀਆਂ ਨੇ ਕਿ ਸਾਰੀਆਂ ਜੋਨਾਂ ਪਨਿਹਾਰੀ ਦਾ ਮਤਲਬ ਹੁੰਦਾ ਪਾਣੀ ਭਰਦੀਆਂ ਨੇ, ਤੇ ਜਿਹੜੀ ਸਿਕਦਾਰੀ ਹੈ, ਜਿਹੜਾ ਇਸ ਧਰਤੀ ਦਾ ਮਾਲਕ ਹੈ, ਉਹ ਉਸ ਨੂੰ ਜਿਹੜਾ ਉਤਲੇ ਡੰਡੇ ਤੇ ਬਿਠਾਇਆ, ਮਾਲਕ ਤਾਂ ਰੱਬ ਹੈ, ਉਤਲੇ ਡੰਡੇ ਤੇ ਉਸ ਇਨਸਾਨ ਨੂੰ ਬਿਠਾਇਆ, ਲੇਕਿਨ ਔਰ ਇਸ ਨੂੰ ਭਰਪੂਰ ਵੀ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਇੱਕੋ ਵਾਰੀ ਕੂਇਆ, ਮਾਝੇ ਦੇ ਡਾਇਲੈਕਟ 'ਚ ਬੋਲਣ ਨੂੰ ਕੂਣਾ ਕਹਿੰਦੇ ਨੇ, ਜਦੋਂ ਕਨਾ ਬੋਲਦਾ ਹੋਏ ਕਹਿੰਦੇ ਉਹ ਤਾਂ ਮੇਰੇ ਨਾਲ ਕੂੰਦਾ ਹੀ ਨਹੀਂ। ਹੁਣ ਇੱਥੇ ਕੀਤਾ ਪਸਾਓ ਇੱਕੋ ਕਵਾਓ, ਇੱਕੋ ਵਾਰੀ ਉਹ ਕੂਇਆ ਤੇ ਇਹ ਸਾਰਾ ਕੁਝ ਕਰ ਦਿੱਤਾ, ਬਣਾ ਦਿੱਤਾ। ਫਿਰ ਇਹ ਵੀ ਨਹੀਂ ਹੈ ਕਿ ਕੋਈ ਉਹ ਰੋਜ਼ਾਨਾ ਉਹਨੂੰ ਫਿਕਰ ਹੈ ਕਿ ਕਿਹਨੂੰ ਕੀ ਦੇਣਾ ਹੈ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਿ ਉਹਦਾ ਆਸਣ ਹਰ ਆਈਲੈਂਡ, ਹਰ ਕੰਟੀਨੈਂਟ, ਜਲ ਥਲ, ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕੇ ਤਿਨਾ ਵੀ ਰੋਜ਼ੀ ਦੇ। ਕੀਤਾ ਪਸਾਓ ਇੱਕੋ ਕਵਾਓ ਤੇ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਇੱਕੋ ਵਾਰੀ ਉਹਨੇ ਰੱਖ ਦਿੱਤਾ। ਹੁਣ ਇਹ ਜਿਹੜਾ ਸਭ ਤੋਂ ਉੱਤੇ ਸਿਕਦਾਰ ਬਣਾਇਆ, ਉਸ ਦੇ ਵਿੱਚ ਫਿਰ ਉਹ ਹੰਕਾਰ ਵੀ, ਹਉਮੈ ਵੀ, ਗਰੀਡ ਵੀ, ਲਸਟ ਵੀ, ਅਟੈਚਮੈਂਟ ਵੀ, ਤੇ ਸਭ ਤੋਂ ਉੱਪਰ ਉਸ ਦੀ ਅਨਾ, ਹਉਮੈ, ਈਗੋ, ਇਹ ਸਾਰੇ ਵੀ ਨਾਲ ਰੱਖ ਦਿੱਤੇ। ਹੁਣ ਹੈ ਤਾਂ ਟੈਸਟ ਸੀ ਕਿ ਭਾਈ ਇਸ ਧਰਤੀ ਦੇ ਉੱਤੇ ਭੇਜਿਆ ਕਿ ਵੀ ਇਹ ਕੀ ਕਰਦਾ ਹੈ, ਤੇ ਜਦੋਂ ਤਾਂ ਆਪਣੇ ਉਸ ਇਨਸਟਿੰਕਟ ਵੱਲ ਦੌੜਦਾ ਹੈ ਜਿਹੜੇ ਅੰਦਰ ਦੇ ਨੇ, ਫਿਰ ਤਾਂ ਤਬਾਹੀ ਕਰਦਾ। ਔਰ ਵੱਡਾ ਹਿੱਸਾ ਦੁਨੀਆ ਦਾ ਅੱਜ ਤੁਸੀਂ ਕਿਸੇ ਪਾਸੇ ਦੇਖ ਲਓ, ਰੱਜਦਾ ਨਹੀਂ। ਜੇ ਤੁਸੀਂ 8-10 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇਖੋਗੇ ਤਾਂ ਫਿਰ ਇਹ ਰਿਅਲਾਈਜ਼ ਹੋਏਗਾ ਕਿ ਭਾਈ ਇਸ ਪਾਸੇ ਵਾਲੀ ਤੋਰਿਆ ਹੋਇਆ ਸਾਰਿਆਂ ਨੂੰ, ਔਰ ਵੱਡਾ ਹਿੱਸਾ ਜਿਹੜਾ ਹੈ ਉਹ ਇਸ ਪਾਸੇ ਹੀ। ਨਾਨਕ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥ ਵਾਹੋ, ਕਿ ਜਦੋਂ ਅਸੀਂ ਅੱਜ ਦੇ ਪੀਰੀਅਡ 'ਚ ਦੇਖਦੇ ਹਾਂ ਤੇ ਕੂੜ ਹੀ ਕੂੜ ਹੈ। ਹਾਲਾਂਕਿ ਇਹ ਵੀ ਹੈ ਕਿ ਕੂੜ ਨੇ ਖੁੱਟਿਆ ਨਾਨਕਾ ਓੜਕ ਸੱਚ ਰਹੀ, ਲੇਕਿਨ ਜਿੱਧਰ ਤੁਸੀਂ ਦੇਖੋ ਕੂੜ ਰਿਹਾ ਭਰਪੂਰ ਕਿ ਔਰ ਦਾਵਾ ਸਤਿਅਮੇਵ ਜਯਤੇ ਦਾ ਕਰਦੇ ਨੇ ਜੀ, ਸੱਤ ਦੀ ਜਿੱਤ ਹੁੰਦੀ ਹੈ, ਪਰ ਅਸਲ 'ਚ ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਹੁਣ ਜਿਹੜੇ ਸਭ ਤੋਂ ਜ਼ਿਆਦਾ ਦਾਵਾ ਕਰਨ ਵਾਲੇ ਨੇ ਰੱਬ ਦੇ ਨੇੜੇ ਹੋਣ ਦਾ, ਇੱਕ ਰੱਬ ਦੇ ਇਮੇਜ ਤੋਂ ਦੌੜ ਕੇ 33 ਕਰੋੜ ਦੇਵੀਆਂ ਦੇਵੇ ਜਿਹੜੇ ਨੇ ਉਹਨਾਂ ਦੀ ਪੂਜਾ ਕਰਦੇ ਨੇ, ਹਰ ਇੱਕ ਦਾ ਬੁੱਤ ਬਣਾਇਆ ਹੋਇਆ ਹੈ, ਆਪਣੀ ਧਰਤੀ ਨੂੰ ਦੈਵ ਭੂਮੀ ਵੀ ਕਹਿੰਦੇ ਨੇ, ਔਰ ਬਾਕੀ ਜਿਹੜਾ ਸਾਰੀ ਉਹਨਾਂ ਤੋਂ ਪਰੇ ਹੈ ਉਹਨੂੰ ਉਹਦੇ ਲਈ ਰਾਖਸ਼ਸ ਭੂਮੀ ਬਣਾਇਆ ਹੋਇਆ ਸੀ। ਉੱਥੇ ਬੀਤੇ ਦੇ ਵਿੱਚ ਕੀ ਹੋਇਆ ਉਸ ਦਾ ਝਲਕਾਰਾ ਤਾਂ ਅਸੀਂ
ਦੇਖਦੇ ਹੀ ਰਹਿੰਦੇ ਆ, ਗੱਲ ਵੀ ਕਰਦੇ ਰਹਿੰਦੇ। ਪਰ ਅੱਜ ਜਿਹੜੀ ਖਬਰ ਸਾਰੇ ਉਹਨਾਂ ਦੇ ਮੀਡੀਆ ਦੇ ਵਿੱਚ ਇੱਕ ਪਾਸੇ ਦੁਨੀਆ 'ਚ ਇਹ ਨਵੇਂ ਇਮੇਜਸ ਦੀ ਗੱਲ, ਜਿਸ ਨੂੰ ਨਾਸਾ ਦੀ ਇਸ $10 ਬਿਲੀਅਨ ਦੀ ਟੈਲੀਸਕੋਪ ਨੇ ਦੁਨੀਆ ਸਾਹਮਣੇ ਲਿਆਂਦਾ, ਉਸ ਦੀ ਗੱਲ ਹੋ ਰਹੀ ਹੈ। ਪਰ ਉੱਥੇ ਹੋ ਰਹੀ ਹੈ ਕਿ ਜੀ ਮੋਦੀ ਨੇ ਜਿਹੜਾ ਨਵਾਂ ਸੰਸਦ ਭਵਨ ਪਾਰਲੀਮੈਂਟ ਬਿਲਡਿੰਗ 1200 ਕਰੋੜ ਜਿਹਦਾ ਪ੍ਰੋਜੈਕਟ ਟਾਟਾ ਨੂੰ ਦਿੱਤਾ, ਉਹਦੀ ਕੀਮਤ ਦੇ ਨਾਲ ਮੁਕੰਮਲ ਹੋਣ ਜਾ ਰਹੀ ਹੈ। ਉਹਦਾ ਉਦਘਾਟਨ 15 ਅਗਸਤ ਨੂੰ ਕਰਨਾ ਸੀ ਕਿ ਜੀ ਇਹ ਅੰਮ੍ਰਿਤ ਮਹੋਤਸਵ ਆਜ਼ਾਦੀ ਕਾ 75 ਸਾਲ। ਹੁਣ ਉਹ ਕਹਿੰਦੇ ਜੀ ਅਸੀਂ ਵਿੰਟਰ ਸੈਸ਼ਨ ਦੇ ਵਿੱਚ ਉਹਨੂੰ ਕੰਪਲੀਟ ਕਰਾਂਗੇ। ਪਰ ਇਹ ਵੀ ਖਬਰ ਨਹੀਂ ਹੈ ਕਿ ਭਾਈ 1200, ਹਾਲਾਂ ਇਸ ਦੇ ਉੱਤੇ ਇਤਰਾਜ਼ ਵੀ ਹੋਏ ਕਿ ਭਾਈ ਤੁਸੀਂ ਕਈ ਜਿਹੜੀਆਂ ਇਤਿਹਾਸਕ ਇਮਾਰਤਾਂ ਨੇ 75 ਸਾਲ ਉਹਨੂੰ ਤੋੜ ਕੇ ਉਹਨੂੰ ਬਣਾ ਰਹੇ ਹੋ, ਪਰ ਗੁਜਰਾਤੀ ਠੇਕੇਦਾਰ ਵਿੱਚ ਲਾਏ ਹੋਣੇ ਨੇ, ਪੈਸਾ ਤਾਂ ਉਹਨਾਂ ਨੂੰ ਖਵਾਉਣਾ ਹੈ, ਲੋਕ ਮਰ ਰਹੇ ਨੇ ਭੁੱਖੇ। ਔਰ ਇਹ 1200 ਕਰੋੜ ਦੇ ਬਜਟ ਦੇ ਨਾਲ ਇਸ ਨੂੰ ਸੈਂਟਰਲ ਵਿਸਤਾ ਵੱਡਾ ਪ੍ਰੋਜੈਕਟ ਕਿਹਾ ਗਿਆ ਕਿ ਜੀ ਇਹ ਇੱਕ ਵੱਡੀ ਇਮਾਰਤ, ਇੱਧਰ ਰਾਜ ਸਭਾ ਦੀ, ਇੱਧਰ ਫਲਾਣਾ ਢਿਮਕਾ, ਇਹ ਉਹ, ਅਸੀਂ ਉਸ ਡਿਟੇਲ 'ਚ ਨਹੀਂ ਜਾਣਦੇ। ਪਰ ਜ਼ਾਹਰ ਹੈ ਕਿ ਭਾਈ ਜੇ ਪਾਰਲੀਮੈਂਟ ਬਿਲਡਿੰਗ ਬਣ ਰਹੀ ਹੈ, ਕੋਈ ਵੀ ਤੁਸੀਂ ਫੰਕਸ਼ਨ ਕਰਦੇ ਹੋ ਜਾਂ ਦੂਜਾ, ਇੱਕ ਪਾਸੇ ਤੁਸੀਂ ਜਿਹੜਾ ਮੋਦੀ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਔਰ ਪਾਰਲੀਮੈਂਟ, ਕਿਉਂਕਿ ਉਸ ਤੋਂ ਪਹਿਲਾਂ ਤਾਂ ਉਹ ਕਦੇ ਮੈਂਬਰ ਪਾਰਲੀਮੈਂਟ ਵੀ ਨਹੀਂ ਸੀਗਾ, ਤੇ ਪਾਰਲੀਮੈਂਟ ਦੀ ਪੌੜੀਆਂ ਚੜ੍ਹਦਿਆਂ ਉਹਨੇ ਮੱਥਾ ਟੇਕਿਆ ਥੱਲੇ ਹੋ ਕੇ, ਉਹਨੇ ਕਿਹਾ ਜੀ ਮੈਂ ਜਿਹੜਾ ਟੈਂਪਲ ਆਫ ਡੈਮੋਕ੍ਰੇਸੀ 'ਚ ਆਇਆ ਔਰ ਮੈਂ ਨਤਮਸਤਕ ਹੋ ਰਹਾ ਹੂੰ। ਪਰ ਜਦੋਂ ਦਾ ਆਇਆ 2014 ਤੋਂ ਲੈ ਕੇ ਹੁਣ ਤੱਕ 8 ਸਾਲਾਂ 'ਚ ਉਹ ਇੱਕ ਫਾਸ਼ਿਸਟ ਡਿਕਟੇਟਰ ਵਾਂਗ ਸਿਰਫ ਤੇ ਸਿਰਫ ਹਿੰਦੂਤਵਾ ਦੇ ਏਜੰਡੇ ਨੂੰ ਹੀ ਲਾਗੂ ਕਰ ਰਿਹਾ ਔਰ ਹਰ ਉਸ ਟ੍ਰੈਡੀਸ਼ਨ ਨੂੰ ਜਿਹੜੀ ਭਾਰਤ ਦੇ ਕਨਸਟੀਟਿਊਸ਼ਨ 'ਚ ਸੈਕੂਲਰਿਜ਼ਮ ਦੇ ਨਾਂ ਥੱਲੇ ਨਿਕਲਦੀ ਹੈ, ਉਹਨੂੰ ਬੁਰੀ ਤਰ੍ਹਾਂ ਤੋੜ ਰਿਹਾ। ਹੁਣ ਜੇ ਪਾਰਲੀਮੈਂਟ ਇਸ ਇਮਾਰਤ ਦੇ ਉੱਤੇ ਇੱਕ ਵੱਡਾ ਜਿਹੜੀ ਉਸ ਦੇ ਉੱਤੇ ਉਹਨਾਂ ਨੇ ਲਾਇਆ ਚਿੰਨ੍ਹ, ਉਸ ਦਾ ਜੇ ਵੇਰਵਾ ਦਿੱਤਾ ਜਾਏ ਤੇ ਇਹ 9500 ਕਿਲੋ, ਆਲਮੋਸਟ 10 ਟਨ ਦਾ ਵਜ਼ਨ ਦਾ ਇਹ ਅਸ਼ੋਕਾ ਸਤੰਭ ਦੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਲਗਭਗ 2300 ਸਾਲ ਪਹਿਲਾਂ ਭਾਰਤ ਦੇ ਵਿੱਚ ਜਿਸ ਨੂੰ ਅਸ਼ੋਕਾ ਦੀ ਗ੍ਰੇਟ ਕਿਹਾ ਜਾਂਦਾ, ਉਹਦਾ ਰਾਜ ਸੀ ਆਲਮੋਸਟ ਅਫਗਾਨਿਸਤਾਨ ਤੋਂ ਲੈ ਕੇ ਜਿਹੜਾ ਉਸ ਵੈਸਟਰਨ ਸਮੁੰਦਰ ਤੱਕ ਭਾਰਤ ਦੇ। ਔਰ ਉਹਨੇ ਕਿਉਂਕਿ ਹਿੰਦੂ ਧਰਮ ਦਾ ਤਿਆਗ ਕਰਕੇ ਉਹਨੇ ਬੁੱਧ ਧਰਮ ਅਡਾਪਟ ਕਰ ਲਿਆ ਸੀ ਔਰ ਆਪਣੇ ਸਾਰੇ ਰਾਜ ਦੇ ਵਿੱਚ ਉਸ ਨੇ, ਜਿਹਨੂੰ ਬੌਧ ਸਤੰਭ ਦਾ ਨਾਂ, ਪਿਲਰ ਸੀ, ਉਹਨਾਂ ਦੇ ਉੱਤੇ ਟੀਚਿੰਗਸ ਲਿਖੀਆਂ ਹੁੰਦੀਆਂ ਸੀ ਕਿ ਭਾਈ ਈਵਨ ਐਨੀਮਲਸ ਦੇ ਉੱਤੇ ਵੀ ਦਇਆ, ਇਨਸਾਨਾਂ ਦੇ ਲਈ। ਔਰ ਉਹੀ ਭਾਰਤ ਦਾ ਜੇ ਕਹਿਣਾ ਹੋਏ ਜੇ ਗੋਲਡਨ ਏਜ ਸੀ, ਹਾਲਾਂ ਉੱਥੇ ਹਿਸਟਰੀ ਕਿਤਾਬਾਂ 'ਚੋਂ ਗੁਪਤਾ ਯੁੱਗ ਨੂੰ ਸਵਰਨ ਯੁੱਗ ਕਹਿਣਗੇ, ਪਰ ਅਸਲ ਅਸ਼ੋਕਾ ਦਾ ਪੀਰੀਅਡ ਹੀ ਸੀ ਜਦੋਂ ਜਿਹਨੇ ਕਿ ਬੁੱਧ ਧਰਮ ਅਡਾਪਟ ਕੀਤਾ ਕਿ ਲੋਕ ਜਿਹੜੇ ਨੇ ਉਹ ਬੜੇ ਅਮਨ ਅਮਾਨ ਦੇ ਨਾਲ ਔਰ ਸੁਸਾਇਟੀ ਨੇ ਹਰ ਪੱਖੋਂ ਜਿਹੜਾ ਉਹ ਪ੍ਰੋਗਰੈਸ ਕੀਤਾ। ਔਰ ਉਹ ਥਾਂ ਥਾਂ 'ਤੇ ਆਲਮੋਸਟ ਜਿਹੜੇ ਉਹ ਬੌਧੀ ਸਤੰਭ ਨੇ ਉਹ ਉਹਦੇ ਸਾਰੇ ਰਾਜ ਦੇ ਵਿੱਚ ਲਾਏ ਗਏ। ਔਰ ਇਸ ਕਿਸਮ ਦਾ ਇੱਕ ਜਿਹੜਾ ਸਭ ਤੋਂ ਵੱਡਾ ਬੌਧ ਸਤੰਭ ਸੀ ਜਿਹੜਾ ਲਗਭਗ 1.6 ਮੀਟਰ, ਉਹ ਉਸਨੇ ਸਾਰਨਾਥ ਦੇ ਵਿੱਚ ਲਵਾਇਆ ਸੀ। ਸਾਰਨਾਥ ਬਨਾਰਸ ਦੇ ਨੇੜੇ ਕੁਝ ਕਿਲੋਮੀਟਰ ਦੂਰ ਉਹ ਜਗ੍ਹਾ ਹੈ ਕਿ ਜਦੋਂ ਬੁੱਧ ਨੂੰ, ਕੱਲ੍ਹ ਵੀ ਅਸੀਂ ਸ੍ਰੀਲੰਕਾ ਦੇ ਕੰਟੈਕਸਟ ਬੁੱਧ ਧਰਮ ਦੀ ਗੱਲ ਕੀਤੀ ਸੀ ਕਿ ਬੁੱਧ ਨੂੰ ਜਦੋਂ ਗਿਆ ਦੇ ਵਿੱਚ, ਜਿਹੜਾ ਗਿਆ ਅੱਜ ਬਿਹਾਰ ਦਾ ਇੱਕ ਵਟ ਬ੍ਰਿਕਸ਼ ਦੇ ਥੱਲੇ, ਬੈਨੀਅਨ ਟਰੀ, ਬੋਰਡ ਅਸੀਂ ਕਹਿ ਸਕਦੇ ਹਾਂ, ਬੋਰਡ ਦੀ ਹੀ ਇੱਕ ਟਾਈਪ ਹੈ, ਸਪੀਸ਼ੀਜ਼ ਹੈ, ਉਸ ਦੇ ਥੱਲੇ ਉਹਨੂੰ ਗਿਆਨ ਹੋਇਆ। ਤੇ ਉੱਥੋਂ ਨਿਕਲ ਕੇ ਜਦੋਂ ਉਸ ਨੇ ਉਹ ਪੂਰੀ ਤੌਰ ਦੇ ਉੱਤੇ ਐਨਲਾਈਟਨ ਹੋਇਆ ਤੇ ਜਿਹੜਾ ਉਹਨੇ ਪਹਿਲਾ ਮੈਸੇਜ ਦਿੱਤਾ ਸੀ ਉਹ ਬਨਾਰਸ, ਕਿਉਂਕਿ ਬਨਾਰਸ ਜਿਹੜੀ ਹੈ ਉਹ ਹਿੰਦੂ ਥਾਟ ਦਾ ਜਿਹੜਾ ਉਹ ਯੂਨੀਵਰਸਿਟੀ ਸੀ, ਸੈਂਟਰ ਸੀ। ਉੱਥੋਂ ਹੀ ਬ੍ਰਾਹਮਣਵਾਦ ਜਿਹੜਾ ਹੈ ਉਹ ਆਪਣੀਆਂ ਉਹਨੇ ਜੜ੍ਹਾਂ ਜਿਹੜੀਆਂ ਨੇ ਉਹ ਧਰਤੀ 'ਚ ਲਾਈਆਂ ਹੋਈਆਂ ਸੀ ਔਰ ਫੈਲਿਆ ਹੋਇਆ ਸੀ। ਔਰ ਉਹਨੇ ਵੀ ਆਪਣਾ ਪਹਿਲਾ ਮੈਸੇਜ ਬੁੱਧ ਨੇ ਸਾਰਨਾਥ ਦੀ ਥਾਂ ਦੇ ਉੱਤੇ ਜਾ ਕੇ ਦਿੱਤਾ ਸੀ। ਉਹਦੀ ਪਹਿਲਾਂ ਜਿਹੜੀ ਉਹਦੀ ਲਾਈਨ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮੰਨਤਾ। ਸੋ ਬੁੱਧ ਨੇ ਬ੍ਰਾਹਮਣਵਾਦ ਨੂੰ ਲੌਕ ਸਟਾਕ ਐਂਡ ਬੈਰਲ ਜਿਹੜਾ ਹੈ ਉਹ ਉਸ ਤੋਂ ਕਿਨਾਰਾ ਕੀਤਾ। ਉਸ ਨੇ ਬੁੱਤ ਪ੍ਰਸਤੀ ਨੂੰ ਬਿਲਕੁਲ, ਪੂਜਾ ਰਿਚੁਅਲਸ ਇਹ ਸਾਰੇ ਤੋਂ ਜਿਹੜਾ ਹੈ ਉਹ ਲੋਕਾਂ ਨੂੰ ਆਜ਼ਾਦ ਕਰਵਾਇਆ। ਜ਼ਾਤ ਪਾਤੀ ਸਿਸਟਮ, ਵਰਨ ਆਸ਼ਰਮ
ਉਸ ਨੂੰ ਉਹਨੇ ਧਰਾਸ਼ਾਹੀ ਕੀਤਾ ਜੀ। ਔਰ ਉਸ ਸਾਰੇ ਦੇ ਨਾਲ ਜਿਹੜਾ ਉਹਦਾ ਮੈਸੇਜ ਸੀ ਉਹ ਪਿਆਰ ਦਾ ਸੀ, ਲਵ, ਕੰਪੈਸ਼ਨ। ਔਰ ਇਹ ਜਿਹਨੂੰ ਬ੍ਰਾਹਮਣਾਂ ਨੇ ਬਾਅਦ ਦੇ ਵਿੱਚ ਬੁੱਧ ਧਰਮ ਦਾ ਸਫਾਇਆ ਕਰਕੇ ਜਿਹੜਾ ਆਪਣਾ ਸਲੋਗਨ ਬਣਾ ਲਿਆ, ਅਹਿੰਸਾ ਪਰਮੋ ਧਰਮ, ਇਹ ਬੁੱਧ ਦਾ ਮੈਸੇਜ ਸੀ। ਔਰ ਮੈਂ ਇਹ ਵੀ ਦੱਸਦੇ ਹਾਂ ਕਿ ਜਦੋਂ ਅਸੀਂ ਬੁੱਧ ਦੇ ਉਸ ਮੈਸੇਜ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਅਲਾਮਾ ਇਕਬਾਲ ਦੀ ਨਜ਼ਮ ਦਾ ਉਹ ਹਿੱਸਾ ਹੈ, ਹਾਲਾਂਕਿ ਉਹ ਨਾਨਕ ਨਜ਼ਮ ਹੈ, ਬਾਂਗੇ ਦਰਾ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਦੇ ਤੌਰ ਤੇ। ਪਰ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਦੀ ਗੱਲ ਕਰਨ ਤੋਂ ਪਹਿਲਾਂ ਅਲਾਮਾ ਇਕਬਾਲ ਨੇ ਬੁੱਧ ਦੀ ਗੱਲ ਕੀਤੀ ਕਿ ਬੁੱਧ ਤੋਂ ਬਾਅਦ ਫਿਰ ਕਿਵੇਂ ਲਗਭਗ 2000 ਸਾਲ ਬਾਅਦ ਉਸ ਧਰਤੀ ਦੇ ਉੱਤੇ ਗੁਰੂ ਨਾਨਕ ਆਉਂਦੇ ਨੇ। ਪਰ ਉਹ ਵੀ ਉਹਨਾਂ ਦੀ ਨਜ਼ਮ ਦੇ ਉਸ ਰੈਲੇਵੈਂਟ ਹਿੱਸੇ ਨੂੰ ਕੋਟ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਸਾਰਨਾਥ ਦੀ ਮੁਕੰਮਲ ਕਰਦੇ ਹਾਂ ਕਿ ਜਿਹੜਾ ਸਭ ਤੋਂ ਵੱਡਾ ਸਤੰਭ ਜਾਂ ਸਤੂਪਾ ਜਿਹਨੂੰ ਕਿਹਾ ਜਾਂਦਾ ਹੈ, ਪਿਲਰ ਅਸੀਂ ਅੰਗਰੇਜ਼ੀ 'ਚ ਕਹਾਂਗੇ, ਉਹ ਜਿਹੜਾ 1.6 ਮੀਟਰ ਦਾ ਜਿਹੜਾ ਅੱਜ ਵੀ ਉੱਥੇ ਜਿਹੜਾ ਉਹਨਾਂ ਦੇ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ ਹੈ, ਉਹ ਸਾਰਨਾਥ ਦੇ ਵਿੱਚ ਲਵਾਇਆ ਗਿਆ ਸੀ ਜਿੱਥੇ ਬੁੱਧ ਨੇ ਆਪਣਾ ਪਹਿਲਾ ਮੈਸੇਜ ਦਿੱਤਾ ਸੀ। ਔਰ ਇਹ ਸਤੰਭ ਜਿੱਥੇ ਵੀ ਲੱਗੇ ਸੀ ਉਹਦੀਆਂ ਚਾਰੋਂ ਡਾਇਰੈਕਸ਼ਨਸ ਦੇ ਵਿੱਚ ਇੱਕ ਪਿਲਰ ਹੈ, ਪਿਲਰ ਦੀਆਂ 4 ਡਾਇਰੈਕਸ਼ਨਸ ਦੇ ਵਿੱਚ ਸ਼ੇਰ ਦੇ ਮੂੰਹ। ਹੁਣ ਜੇ ਤੁਸੀਂ ਅੱਜ ਵੀ ਕਦੇ ਸਟੈਂਪ ਪੇਪਰ ਦੇਖੋ ਇੰਡੀਆ ਦਾ, ਰਾਇਲ ਸਟੈਂਪ ਦੇਖੋ, ਉਹਨਾਂ ਦਾ ਰਾਸ਼ਟਰੀ ਨਿਸ਼ਾਨ ਦੇਖੋ, ਐਂਬਲਮ ਜਿਹਨੂੰ ਅਸੀਂ ਰਾਸ਼ਟਰੀ ਨੈਸ਼ਨਲ ਐਂਬਲਮ ਕਹਿੰਦੇ ਹਾਂ, ਉਹ ਉਹੀ ਚਿੰਨ੍ਹ ਹੈ ਜਿਹੜਾ ਬੁੱਧ ਦੇ ਸਤੂਪਿਆਂ ਦੇ ਉੱਤੇ 4 ਸ਼ੇਰਾਂ ਵਾਲਾ ਇਨ 4 ਡਾਇਰੈਕਸ਼ਨਸ। ਹੁਣ ਸ਼ੇਰ, ਅਸੀਂ ਤਾਂ ਖੁਦ ਸ਼ੇਰਾਂ ਦੀ ਕੌਮ ਗੁਰੂ ਨੇ ਸਾਜੀ ਹੈ। ਜਦੋਂ ਅਸੀਂ ਲਾਇਨ ਦਾ ਸਿੰਬੋਲਿਜ਼ਮ ਦੇਖਦੇ ਹਾਂ ਤੇ ਜ਼ਾਹਰ ਹੈ ਸੋਵਰਨ ਹੈ, ਔਰ ਇਸੇ ਲਈ ਸੋਵਰਨ ਕਹਿੰਦੇ ਹਾਂ ਅਸੀਂ ਕਈ ਵਾਰ। ਸਿੰਘ ਦਾ ਮਤਲਬ ਸਿਰਫ ਸ਼ੇਰ ਦੀ ਸੈਂਸ 'ਚ ਹੀ ਰਹਿ ਜਾਂਦਾ ਹੈ ਬਹੁਤ ਸਾਰਿਆਂ ਲਈ। ਔਰ ਮੈਂ ਅਕਸਰ ਦੇਖਦਾ ਕਿ ਜਿਸ ਦੇ ਲਈ ਲਫ਼ਜ਼ ਤਖਤ ਹੈ ਉਸ ਦੇ ਲਈ ਜੇ ਦੇਸੀ ਲਫ਼ਜ਼ ਕਹਿਣਾ ਹੋਏ ਤਾਂ ਉਹ ਸਿੰਘਾਸਨ ਹੈ। ਹੁਣ ਸਿੰਘ ਦਾ ਆਸਨ, ਸਿੰਘਾਸਨ, ਸਿੰਘ ਦਾ ਆਸਨ, ਬੇਸ਼ੱਕ ਬਾਦਸ਼ਾਹ ਦਾ ਜਿਹੜਾ ਉਹਨੂੰ ਤਖਤ ਦੇ ਲਈ ਜਿਹੜਾ ਹੈ, ਕਿਉਂਕਿ ਸਿੰਘ ਜੰਗਲ ਦਾ ਬਾਦਸ਼ਾਹ ਹੀ ਨਹੀਂ ਹੈ, ਜਿਹੜਾ ਕਿੰਗ ਹੈ ਉਹ ਵੀ ਸੋਵਰਨ ਹੈ, ਇਸ ਲਈ ਸਿੰਘਾਸਨ ਉਸ ਦੇ ਬਹਿਣ ਦੇ। ਸੋ ਸਿੰਘ ਸੋਵਰਨ ਵੀ ਹੈ, ਸਿੰਘ ਜੰਗਲ ਦਾ ਬਾਦਸ਼ਾਹ ਹੋਣ ਦੇ ਨਾਤੇ ਉਹ ਆਪਣੀ ਸੋਵਰਨਿਟੀ ਨੂੰ ਵੀ। ਔਰ ਸ਼ੇਰ ਦੀ ਹਰ ਚਾਲ ਢਾਲ ਲੁੱਕ ਦੇ ਵਿੱਚ ਇੱਕ ਆਪਣੀ ਗ੍ਰੇਸ ਹੈ। ਸ਼ੇਰ ਸਿਰਫ ਤੇ ਸਿਰਫ ਆਪਣੀ ਭੁੱਖ ਦੀ ਨਜ਼ਰ, ਜਿਵੇਂ ਬਹੁਤ ਸਾਰੇ ਬਾਕੀ ਜਾਨਵਰ ਵੀ ਉਹ ਸ਼ਿਕਾਰ ਕਰਦਾ ਹੈ ਆਪਣੀ ਸ਼ੌਕ ਲਈ, ਪਰ ਉਸ ਨਾਲ ਜੁੜੇ ਹੋਏ ਬਹੁਤ ਸਾਰੇ ਮਿਥ ਵੀ ਨੇ, ਮੈਂ ਉਹਨਾਂ 'ਚ ਨਹੀਂ ਜਾਵਾਂਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੇਰ ਦੇ ਵੀ ਆਪਣੇ ਇੱਕ ਸ਼ੇਰ ਉਹ ਹੈ ਜਿਹੜਾ ਬਿਲਕੁਲ ਰੱਜਿਆ ਹੋਇਆ ਔਰ ਬਿਲਕੁਲ ਬੇਫਿਕਰ ਹੋ ਕੇ ਬੈਠਾ, ਤੇ ਇੱਕ ਸ਼ੇਰ ਜਦੋਂ ਦਹਾੜਦਾ ਹੈ, ਜਦੋਂ ਭੁੱਖਾ ਵੀ ਹੈ, ਜਦੋਂ ਸ਼ੇਰ ਗਰਜਦਾ ਤੇ ਫਿਰ ਸ਼ੇਰ ਦਾ ਤੁਸੀਂ ਇੱਕ ਜਿਹਦੇ ਲਈ ਲਫ਼ਜ਼ ਅਸੀਂ ਵਿਕਰਾਲ ਰੂਪ ਕਹਿੰਦੇ ਹਾਂ ਉਹ ਨਜ਼ਰ ਆਉਂਦਾ। ਲੇਕਿਨ ਜਿਹੜੇ ਬੁੱਧ ਦੇ ਉਸ ਸਤੂਪੇ ਦੇ ਉੱਤੇ 4 ਸ਼ੇਰ ਨੇ, ਜਿਹਨੂੰ ਇੰਡੀਆ ਨੇ 47 ਤੋਂ ਬਾਅਦ ਆਪਣੇ ਕਨਸਟੀਟਿਊਸ਼ਨ ਜਿਹੜਾ 26 ਜਨਵਰੀ 1950 ਨੂੰ ਲਿਆਂਦਾ, ਉਸ ਦੇ ਵਿੱਚ ਉਹਨਾਂ ਨੂੰ ਆਪਣਾ ਨੈਸ਼ਨਲ ਐਂਬਲਮ ਦੇ ਤੌਰ ਤੇ ਚੁਣਿਆ। ਉਸ ਦੇ ਵਿੱਚ ਸ਼ੇਰ ਸ਼ਾਂਤ ਨੇ, ਕੰਟੈਂਟਡ ਨੇ, ਗ੍ਰੇਸਫੁਲ ਨੇ, ਔਰ ਉਹਨਾਂ ਦੇ ਚਾਰੋਂ ਡਾਇਰੈਕਸ਼ਨਾਂ 'ਚ। ਹੁਣ ਮੋਦੀ ਨੇ ਜਦੋਂ ਇਸ ਦੇ ਇੱਕ ਤਾਂ ਜੇ ਤੁਸੀਂ ਪਾਰਲੀਮੈਂਟ ਦਾ ਇਸ ਲੈਵਲ ਦਾ ਜਿਹੜਾ ਉਹ ਉਸ ਦਾ ਉਦਘਾਟਨ ਕਰ ਰਹੇ ਹੋ, ਜ਼ਾਹਰ ਹੈ ਕਿ ਜਾਂ ਤਾਂ ਕਿਸੇ ਦੀ ਨੂੰ ਵੀ ਉੱਥੇ ਤੁਸੀਂ ਪੂਜਾ ਲਈ, ਹੁਣ ਉਹਦੇ ਤੋਂ ਬ੍ਰਾਹਮਣ ਸੱਦੇ, ਕੱਲਾ ਮੋਦੀ ਸਪੀਕਰ ਲੋਕ ਸਭਾ ਦਾ, ਰਾਜ ਸਭਾ ਦਾ, ਔਰ ਜਿਹੜਾ ਹਾਊਸਿੰਗ ਮਿਨਿਸਟਰ ਹਰਦੀਪ ਪੁਰੀ ਉਹੀ ਨਾਲ ਨੇ। ਹੁਣ ਨਾ ਉਹਦੇ 'ਚ ਆਪੋਜੀਸ਼ਨ ਇਨਵਾਈਟਡ ਹੈ, ਨਾ ਕੋਈ ਦੂਸਰੇ MP ਨੇ। ਮੋਦੀ ਕਿਉਂਕਿ ਉਹ ਇਸ ਵੇਲੇ ਉਹ ਬਿਲਕੁਲ ਉਹਦੇ ਵਾਂਗ ਹਿਟਲਰ ਔਰ ਮਸੋਲਨੀ ਵਾਂਗ ਸਿਰਫ ਸੈਲਫ ਪ੍ਰਮੋਸ਼ਨ 'ਤੇ ਲੱਗਾ, ਔਰ ਬ੍ਰਾਹਮਣ ਉੱਥੇ ਪਹੁੰਚ ਗਏ। ਬ੍ਰਾਹਮਣਾਂ ਨੇ ਆ ਕੇ ਜਿਹੜਾ ਉਹ ਪੂਜਾ ਕੀਤੀ। ਹੁਣ ਪਹਿਲੀ ਗੱਲ ਤਾਂ ਇਹ ਕੋਈ ਹਿੰਦੂਆਂ ਦਾ ਮੁਲਕ ਨਹੀਂ ਹੈ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਭਾਈ ਆਲਰੇਡੀ ਜਿਹੜਾ ਉਸ ਨੂੰ ਉਹਨਾਂ ਨੇ ਪ੍ਰੋਜੈਕਟ ਦਿੱਤਾ ਹੈ ਮੋਦੀ ਨੂੰ ਕਿ ਤੂੰ ਤੇਜ਼ੀ ਨਾਲ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ, ਉਸ ਦੇ ਉੱਤੇ ਉਹ ਕੰਮ ਕਰ ਰਿਹਾ। ਔਰ ਉੱਥੇ ਫਿਰ ਜਿਹੜਾ ਇਹ ਔਰ ਇਸ ਵੇਲੇ ਸਾਰੀ ਡਿਬੇਟ ਇਹ ਚੱਲ ਰਹੀ ਹੈ। ਔਰ ਮੈਂ ਅੱਜ ਹੀ ਇੱਕ ਬੁੱਧਿਸਟ ਸਕਾਲਰਸ ਦਾ ਇੱਕ TV ਚੈਨਲ ਹੈ ਅੰਬੇਦਕਰ ਨਾਮਾ, ਕਿਉਂਕਿ ਡਾਕਟਰ BR ਅੰਬੇਦਕਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ 'ਚ ਬੁੱਧ ਧਰਮ ਅਡਾਪਟ ਕਰ ਲਿਆ ਸੀ, ਔਰ ਉਹ ਬ੍ਰਾਹਮਣ ਦੇ ਮਾਈਂਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ, ਜਿਵੇਂ ਅਲਾਮਾ ਇਕਬਾਲ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ। ਔਰ ਉਹਨਾਂ ਨੇ ਅੰਬੇਦਕਰ ਨਾਮਾ 'ਚ ਮੈਂ ਅੱਜ ਦੇਖ ਰਿਹਾ ਸੀ,
ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਸਮਝ ਆਈ ਕਿ ਇਹ ਕਿਵੇਂ ਬ੍ਰਾਹਮਣਵਾਦ ਜਿਹੜਾ ਸਾਡੀ ਬਹੁਤ ਸੰਸਕ੍ਰਿਤੀ ਸੀ, ਬਹੁਤ ਤਹਿਜ਼ੀਬ ਸੀ, ਉਹਨੂੰ ਨਿਗਲ ਗਿਆ ਕਿ ਕਿਵੇਂ ਉਹਨਾਂ ਨੇ ਇਹ ਸਾਰੇ ਨੂੰ ਹੁਣ ਕਹਿਣ ਨੂੰ ਇਹ ਹੈ ਜੀ ਕਿ ਅਸੀਂ ਨੈਸ਼ਨਲ ਐਂਬਲਮ ਦਾ ਰੂਪ ਵਿਗਾੜਤਾ, ਸ਼ਕਲੋ ਸੂਰਤ ਬ੍ਰਾਹਮਣਾਂ ਤੋਂ ਲਿਆ ਕੇ ਪੂਜਾ ਕਰਾ ਦਿੱਤੀ ਔਰ ਉਹ ਸਾਰੇ ਨੂੰ ਉਹਨਾਂ ਨੇ ਬਿਲਕੁਲ ਔਰ ਇਹ ਉਹ ਕਿਹਾ ਜੀ ਦੇਖੋ ਹੁਣ ਜਦੋਂ ਤੇ ਆਬਜੈਕਟ ਹੋਇਆ ਉਹਨਾਂ ਨੇ ਕਿਹਾ ਜੀ ਜਿਹੜਾ ਓਰੀਜਨਲ ਹੈ ਅਸੀਂ ਕੋਈ ਨਹੀਂ ਤਬਦੀਲੀ ਕੀਤੀ, ਉਹ ਤਾਂ 1.6 ਮੀਟਰ ਸੀ, ਇਹ ਜਿਹੜਾ ਹੁਣ ਅਸੀਂ ਲਿਆਂਦਾ ਹੈ ਇਹ 6.5 ਮੀਟਰ ਹੈ ਔਰ ਉਹਨੂੰ 33 ਮੀਟਰ ਦੀ ਜਿਹੜਾ ਉਸ ਦਾ ਸਟੈਂਡ ਬਣਾਇਆ ਗਿਆ ਹੈ ਜਿੱਤੇ ਖੜਾ ਕੀਤਾ ਹੈ। ਜੇ ਅਸੀਂ ਓਰੀਜਨਲ ਉਹਨੂੰ ਰੱਖਦੇ ਤਾਂ ਫਿਰ ਉਹ ਨਜ਼ਰ ਨਹੀਂ ਸੀ ਆਣਾ। ਇਹ ਫੋਟੋ ਦਾ ਇਧਰਲੀ ਫੋਟੋ ਯਾਨੀ ਉਹਨੂੰ ਝੂਠਾ ਜਸਟੀਫਾਈ ਕਰ ਰਹੇ ਨੇ। ਪਰ ਇਸ ਸਾਰੇ ਤੋਂ ਜਿਹੜੀ ਗੱਲ ਕਨਕਲੂਜਨ 'ਚ ਹੈ ਵੀ ਕਿਵੇਂ ਇਹਨਾਂ ਨੇ ਬੁੱਧ ਦੇ ਥਾਟ ਨੂੰ ਤਾਂ ਡਿਸਟਰੋਏ ਕੀਤਾ ਹੀ ਕੀਤਾ ਸੀ, ਕਿਉਂਕਿ ਅਸ਼ੋਕਾ ਤੋਂ ਬਾਅਦ ਫਿਰ ਕਿਵੇਂ ਬੁੱਧਿਸਟ ਰਾਜਿਆਂ ਦਾ ਬ੍ਰਾਹਮਣਵਾਦੀਆਂ ਨੇ ਐਂਡ ਕੀਤਾ, ਕਿਵੇਂ ਬ੍ਰਾਹਮਣਵਾਦ 1000 ਸਾਲ ਦੇ ਬੁੱਧ ਧਰਮ ਤੋਂ ਬਾਅਦ ਸ਼ੰਕਰਾ ਦੇ ਜ਼ਮਾਨੇ ਜਿਹਨੂੰ ਆਚਾਰੀਆ ਇਹਨਾਂ ਨੇ ਕਿਹਾ, ਸ਼ੰਕਰਾਚਾਰੀਆ, ਬੁੱਧ ਧਰਮ ਦੇ ਖਿਲਾਫ ਉਹਨਾਂ ਨੇ ਦੋਵੇਂ ਕਿ ਪਹਿਲੇ ਸ਼ਾਸਤਰ ਸੇ ਮਾਰੋ ਅਗਰ ਬਚ ਜਾਏ तो फिर शस्त्र से मारो। ਹੁਣ ਇਵੇਂ ਹੀ ਔਰ ਮੈਂ ਇਹ ਘਟਨਾ ਜ਼ਰੂਰ ਕਹਿਣਾ ਚਾਹੁੰਦਾ ਕਿ 1992 ਜਾਂ 93 ਦਾ ਜ਼ਿਕਰ ਹੈ, ਬਰਕਲੀ ਯੂਨੀਵਰਸਿਟੀ ਦੇ ਇੱਕ ਸੈਮੀਨਾਰ ਦੇ ਵਿੱਚ ਜਿਹੜਾ ਮੈਨੂੰ ਮਿਲਣ ਦਾ ਇਤਫਾਕ ਹੋਇਆ। ਮੈਂ ਵੀ ਪੈਨਲ ਤੇ ਸੀ। ਡਾਕਟਰ ਸਿੰਥੀਆ ਕੈਪਲੇ ਜਿਹੜੇ ਕਿ ਯੂਨੀਵਰਸਿਟੀ ਆਫ ਮੇਨ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ, ਉਹਨਾਂ ਨਾਲ ਮੁਲਾਕਾਤ ਦੇ ਵੇਲੇ ਜਦੋਂ ਗੱਲਬਾਤ ਹੋਈ ਤੇ ਮੈਂ ਗੱਲਬਾਤ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡੀ ਡਿਸਰਟੇਸ਼ਨ PhD ਕਿਸ ਸਬਜੈਕਟ ਤੇ, ਕਿਉਂਕਿ ਉਦੋਂ ਤੱਕ ਉਹ ਕਸ਼ਮੀਰ ਮੁੱਦੇ ਤੇ ਲਿਖਦੇ ਸੀ। ਉਹ ਕਹਿਣ ਲੱਗੇ ਕਿ ਵੀ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ। ਤੇ ਮੈਂ ਉਹਨਾਂ ਨੂੰ ਕਿਹਾ ਕਿ ਯੂ ਚੋਜ਼ ਏ ਪੋਲੀਟੀਕਲ ਟੌਪਿਕ। ਉਹਨੇ ਮੇਰੇ ਵੱਲ ਦੇਖਿਆ ਕਿ ਜੀ ਉਹਨੇ ਕਿਹਾ ਵੀ ਇਹ ਗੱਲ ਮੈਨੂੰ ਪਹਿਲਾਂ ਕਿਸੇ ਨੇ ਕਹੀ ਨਹੀਂ ਹੈ। ਮੈਂ ਕਿਹਾ ਕਿਉਂਕਿ ਜਿਵੇਂ ਬੁੱਧ ਧਰਮ ਨੂੰ ਬ੍ਰਾਹਮਣਵਾਦੀਆਂ ਨੇ ਨਿਗਲਿਆ, ਇਵੇਂ ਹੀ ਅੱਜ ਅਸੀਂ ਜਿਵੇਂ ਉਹਨਾਂ ਨੂੰ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ ਉਹਨਾਂ ਦਾ ਸਫਾਇਆ ਕੀਤਾ, ਇਹੀ ਕੁਝ ਸਾਡੇ ਨਾਲ ਕਰ ਰਹੇ ਨੇ। ਸ਼ਾਸਤਰ ਨਾਲ ਪਹਿਲਾਂ ਕਰਦੇ ਰਹੇ ਕਿ ਸਾਡੇ ਵੱਡੇ ਭਾਈ ਖੜਕਤਾਰੀ ਭੁਜਾ ਦੂਜੇ ਤੀਜੇ ਤੇ 47 ਚ ਇਹਨਾਂ ਦੇ ਕੋਲ ਹੁਣ ਪੋਲੀਟੀਕਲ ਪਾਵਰ ਆ ਗਈ ਹੈ ਤੇ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਹੁਣ ਉਹਨਾਂ ਨੇ ਜੂਨ 84 ਚ ਸਾਡੇ ਸਭ ਤੋਂ ਮੁਕੱਦਸ ਸਥਾਨ ਨੂੰ ਟੈਂਕਾਂ ਤੋਪਾਂ ਨਾਲ ਉਡਾ ਦਿੱਤਾ ਹੈ। ਔਰ ਇਹ ਚਲੋ ਇਹ ਉਹਨਾਂ ਦੇ ਨਾਲ ਇਨੀਸ਼ੀਅਲ ਸੰਪਰਕ ਹੋਣਾ ਸੀ, ਉਹਨਾਂ ਨੇ ਦਿਲਚਸਪੀ ਦਿਖਾਈ ਔਰ ਸਾਲ ਕੁ ਬਾਅਦ ਉਹ ਤਿਆਰ ਹੋ ਗਈ ਬੀਬੀ ਕਿ ਮੈਂ ਸਿੱਖ ਇਸ਼ੂਜ਼ ਦੇ ਉੱਤੇ ਵੀ ਕੰਮ ਕਰਨ ਨੂੰ ਤਿਆਰ ਹੈ। ਔਰ 4-5 ਸਾਲ ਦੀ ਫਿਰ ਮਿਹਨਤ ਤੋਂ ਬਾਅਦ ਕਿਉਂਕਿ ਆਈ ਟੁਕ ਹਰ ਅਕ੍ਰੋਸ ਅਮਰੀਕਾ ਕੈਨੇਡਾ ਅੱਡ ਇੰਟਰਵਿਊਜ਼, ਫਿਰ ਉਹਨਾਂ ਦੀ ਜਿਹੜੀ ਅੱਜ ਟੈਕਸਟ ਬੁੱਕ ਦੇ ਤੌਰ ਤੇ ਵੀ ਇਸਤੇਮਾਲ ਹੁੰਦੀ ਹੈ ਉਹਨਾਂ ਦੀ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਔਰ ਉਹ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਛਾਪੀ ਔਰ ਉਹਦੇ ਕਵਰ ਪੇਜ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਤਸਵੀਰ ਹੈ। ਹੁਣ ਕਿਉਂਕਿ ਜੋ ਬੁੱਧਿਜ਼ਮ ਦੇ ਨਾਲ ਵਾਪਰਿਆ ਉਹੀ ਸਾਡੇ ਨਾਲ ਵਾਪਰ ਹੈ। ਔਰ ਅੱਜ ਜਦੋਂ ਅੰਬੇਦਕਰਨਾਮਾ ਵਾਲਾ ਕਹਿੰਦਾ ਹੈ ਕਿ ਵੀ ਇਵੇਂ ਹੀ ਇਹ ਸਾਡੀ ਸੰਸਕ੍ਰਿਤੀ ਨੂੰ ਖਾ ਗਏ, ਤਾਂ ਮੈਂ ਕਨਕਲੂਡ ਕਰਾਂ ਅਲਾਮਾ ਇਕਬਾਲ ਦੀ ਨਾਨਕ ਨਜ਼ਮ ਦਾ ਜਿਹੜਾ ਪਹਿਲਾ ਪੈਰਾਗ੍ਰਾਫ ਜਿਹੜਾ ਉਹਨਾਂ ਨੇ ਬੁੱਧ ਦੀ ਗੱਲ ਕੀਤੀ, ਕੌਮ ਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ न की, कदर पहचानी ना अपने गौहरे यक दाना की। यूनिक पर्ल, यूनिक मोती कि ਜਿਹੜਾ ਉਹਨਾਂ ਨੇ ਕਦਰ ਨਹੀਂ ਪਛਾਣੀ। ਆਹ ਬਦਕਿਸਮਤ ਰਹੇ ਆਵਾਜ਼ੇ ਹਕ ਸੇ ਬੇਖਬਰ, गाफिल अपने फल की शरीनी से होता है शजर। ਸ਼ਜਰ ਦਰਖਤ ਨੂੰ ਕਹਿੰਦੇ ਨੇ, ਸ਼ਰੀਨੀ ਮਿਠਾਸ ਨੂੰ ਕਹਿੰਦੇ ਨੇ ਕਿ ਜਿਵੇਂ ਇੱਕ ਦਰਖਤ ਨਾਲ ਕਿੰਨੇ ਮਿੱਠੇ ਫਲ ਲੱਗੇ ਨੇ ਉਸ ਤੋਂ ਉਹ ਗਾਫਲ ਹੁੰਦਾ ਹੈ, ਦਰਖਤ ਨੂੰ ਰੁੱਖ ਨੂੰ ਨਹੀਂ ਪਤਾ ਹੁੰਦਾ। ਇਸੇ ਤਰ੍ਹਾਂ ਇਹ ਜਿਹੜੀ ਬੁੱਧ ਦੀ ਗੱਲ ਸੀ ਉਸ ਨੂੰ ਇਸ ਧਰਤੀ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਦੇ ਪੈਗਾਮ ਦੀ ਪਰਵਾਹ ਨਾ ਕੀਤੀ ਔਰ ਆਸ਼ਕਾਰ ਉਸਨੇ किया जो जिंदगी का राज था हिंद को, लेकिन ख्याली फलसफा पे नाज था। शमाए हक से जो मुनव्वर हो ये वो महफिल न थी, बारिश रहमत हुई लेकिन ज़मीं काबिल न थी। कि भाई ये खुश्क फलसफा ब्राह्मणवाद किवें उसने निकलिया ਉਹਦੇ 'ਚ ਇਸੇ ਨਜ਼ਮ 'ਚੋਂ ਕਹਿੰਦੇ ਨੇ ਕਿ ब्राह्मण सरशार है अब तक मैं पिंदार में,
ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਅਗਿਆਰ। ਮੈਂ ਪਿੰਦਾਰ ਇਹ ਹੰਕਾਰ ਦੀ ਸ਼ਰਾਬ ਦੇ ਵਿੱਚ ਅੱਜ ਵੀ ਬ੍ਰਾਹਮਣ ਉੱਥੇ ਜਿਹੜਾ ਦੰਦਨ ਆ ਰਿਹਾ ਹੈ। ਔਰ ਬੁੱਧ ਦੀ ਗੱਲ ਮਹਿਫਲੇ ਅਗਿਆਰ ਉਹ ਚੀਨ, ਵੀਅਤਨਾਮ, ਥਾਈਲੈਂਡ, ਕੋਰੀਆ ਔਰ ਦੁਨੀਆ ਭਰ ਦੇ ਵਿੱਚ ਦਿਲਚਸਪੀ ਹੈ, ਲੇਕਿਨ ਉੱਥੇ ਬ੍ਰਾਹਮਣਵਾਦ ਦਾ ਖਾਤਮਾ ਕਰ ਦਿੱਤਾ ਹੈ। ਸੋ ਅੱਜ ਜਿਹੜਾ ਕੰਮ ਇਹ ਮੋਦੀ ਨੇ ਕੀਤਾ ਹੈ, ਉੱਥੇ ਉਸ ਨੈਸ਼ਨਲ ਐਂਬਲਮ ਨੂੰ ਬਦਲ ਕੇ ਹੀ ਇਹ ਅਲਟੀਮੇਟਲੀ ਜਿਹੜਾ ਇਹਨਾਂ ਦਾ ਐਲਾਨੀਆ ਹੈ ਕਿ ਭਾਈ ਅਸੀਂ ਹਰ ਇੱਕ ਨੂੰ ਜਿਹੜਾ ਹਿੰਦੂ ਬਣਾਉਣਾ ਹੈ ਔਰ ਇਸ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ, ਉਸ ਵੱਲ ਬੜੀ ਤੇਜ਼ੀ ਦੇ ਨਾਲ ਪੇਸ਼ਕਦਮੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।